ਚੰਡੀਗੜ੍ਹ ਦੇ ਵਿੱਚ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਲਈ ਮੋਰਚਾ ਜਿਹਦੇ ਅਧੀਨ ਹੋਰ ਬਹੁਤ ਸਾਰੇ ਪੰਥਕ ਤੇ ਪੰਜਾਬ ਦੇ ਮਸਲਿਆਂ ਦੀ ਚਰਚਾ ਉੱਥੇ ਹੁੰਦੀ ਆ, ਉਹ ਵੀ ਗੱਲ ਲੈ ਦੇ ਕੇ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਤੰਗ ਕਰੂਗੀ। ਅਜੇ ਭਾਵੇਂ ਉੱਥੇ ਬਹੁਤੀ ਜ਼ਿਆਦਾ ਗਰਮਾ ਗਰਮੀ ਨਹੀਂ ਹੈ, ਪਰ ਜੇਕਰ ਸਰਕਾਰ ਨੇ ਕੋਈ ਪੰਗਾ ਲੈਣਾ ਚਾਹਿਆ, ਜੇ ਸਰਕਾਰ ਨੇ ਕੋਈ ਸਖਤੀ ਕਰਨੀ ਚਾਹੀ ਜਾਂ ਕੋਈ ਹੋਰ ਘਟਨਾ ਵਿੱਚ ਵਿਚਾਲੇ ਕੋਈ ਇਹੋ ਜਿਹੀ ਆ ਗਈ ਤਾਂ ਸਾਫ਼ ਦਿਖਦਾ ਇਹ ਮਾਮਲਾ ਜਿਹੜਾ ਹੈਗਾ ਉਹ ਬਹੁਤ ਸਰਕਾਰ ਲਈ ਵਿਪਤਾ ਦਾ ਕਾਰਨ ਬਣੂ। ਜਿਹੜੇ ਸਿੰਘ ਨਜ਼ਰਬੰਦ ਨੇ ਉਹਨਾਂ ਦੀ ਸਿਦਕ ਦਿਲੀ ਨੂੰ ਸਲਾਮ ਆ, ਪਰ ਉਹਨਾਂ ਦੇ ਵਾਰਸ ਜਾਂ ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਆਗੂ ਸ਼ਖਸੀਅਤਾਂ ਨੇ ਇਹ ਮੋਰਚਾ ਸੰਭਾਲਿਆ ਹੋਇਆ, ਉਹਨਾਂ ਦੇ ਧੀਰਜ ਨੂੰ, ਉਹਨਾਂ ਦੇ ਲੜਨ ਦੇ ਜਜ਼ਬੇ ਨੂੰ ਹਰ ਇੱਕ ਬੰਦਾ ਸਲਾਹ ਰਿਹਾ ਕਿ ਇੰਨੇ ਲੰਮੇ ਅਰਸੇ ਤੋਂ ਇਹ ਵੀ ਡਟੇ ਹੋਏ ਨੇ। ਭਾਈ ਗੁਰਬਖਸ਼ ਸਿੰਘ ਖਾਲਸੇ ਦਾ ਸੰਘਰਸ਼ ਜਾਂ ਬਾਪੂ ਸੂਰਤ ਸਿੰਘ ਦਾ ਸੰਘਰਸ਼ ਇੱਥੇ ਕੁ ਤਾਂ ਗੱਲ ਨੂੰ ਲਿਆਇਆ ਵੀ ਇਹਨਾਂ ਜਿਹੜੇ ਨਜ਼ਰਬੰਦ ਸਿੰਘ ਸੀ ਇਹਨਾਂ ਦੀ ਪੈਰੋਲ ਸ਼ੁਰੂ ਹੋ ਗਈ, ਕੁਝ ਸਿੰਘਾਂ ਦੀਆਂ ਰਿਹਾਈਆਂ ਵੀ ਹੋਈਆਂ, ਪਰ ਜਿਹੜਾ ਮਾਮਲਾ ਉਹ ਕਿਸੇ ਅੰਤ ਉੱਤੇ ਨਹੀਂ ਪਹੁੰਚ ਸਕਿਆ। ਜੇ ਕਿਸੇ ਨੇ ਬੀਤੇ ਦੌਰ ਦੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਹੋਵੇ ਤਾਂ ਅੱਜ ਵੀ ਉਹ ਇਹੀ ਕਹੇਗਾ ਕਿ ਭਾਈ ਮੈਂ ਇਤਿਹਾਸ ਵਿੱਚ ਆਪਦਾ ਮੂੰਹ ਕਾਲਾ ਨਹੀਂ ਕਰਵਾਉਣਾ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ, ਰਾਗੀਆਂ, ਢਾਡੀਆਂ, ਕਥਾਕਾਰਾਂ, ਪ੍ਰਚਾਰਕਾਂ ਨੇ ਆਪਦੇ ਫਰਜ਼ ਨਹੀਂ ਪਛਾਣੇ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ RSS ਹਿੰਦੂਤਵਾ ਵਾਲਿਆਂ ਨੇ, ਭਾਰਤੀ ਹਕੂਮਤੀ ਤੰਤਰ ਵਾਲਿਆਂ ਨੇ ਕੋਈ ਰਾਹ ਨਹੀਂ ਛੱਡਿਆ ਹੋਣਾ ਜਿਹੜੇ ਰਾਹ ਨੂੰ ਨਾ ਅਪਣਾਇਆ ਹੋਵੇ। ਜੇਕਰ ਅੱਜ ਸਿੱਖ ਟੋਕਦੇ ਨੇ ਕਿ ਭਾਈ ਕੀਰਤਨੀਓ ਤੁਹਾਡਾ ਕੰਮ ਇਹ ਨਹੀਂ ਵੀ ਕ੍ਰਿਸ਼ਨ ਜੀ ਦੇ ਇੱਥੇ ਗੁਣ ਗਾਉਂਦੇ ਫਿਰ, ਸਾਨੂੰ ਤੁਸੀਂ ਇਹ ਤਾਂ ਦੱਸਦੇ ਚੰਗੇ ਲੱਗਦੇ ਹੋ ਕਿ ਦਸ਼ਮੇਸ਼ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਕ੍ਰਿਸ਼ਨ ਜੀ ਬਾਰੇ, ਰਾਮਚੰਦਰ ਬਾਰੇ ਜਾਂ ਹੋਰ ਹਿੰਦੂ ਦੇਵੀ ਦੇਵਤਿਆਂ ਬਾਰੇ ਕੀ ਕਿਹਾ, ਉਹਦੀ ਵਿਆਖਿਆ ਕਰਕੇ ਸੁਣਾਓ। ਪਰ ਉਹ ਗੱਲ ਦੱਸਣ ਤੋਂ ਡਰਦੇ ਨੇ ਕਿਉਂਕਿ ਹਿੰਦੂਤਵਾ ਦਾ ਬੜਾ ਜ਼ੋਰ ਆ। ਸਾਨੂੰ ਜਦੋਂ ਕਰਾਹੇ ਪਾਉਣ ਦਾ ਯਤਨ ਕੀਤਾ ਜਾਵੇ, ਜਦੋਂ ਸਾਨੂੰ ਸਾਡੇ ਫਲਸਫੇ ਦੇ ਉਲਟ ਤੋਰਿਆ ਜਾਵੇ, ਉਸ ਮੌਕੇ ਫਿਰ ਭਾਈਚਾਰਕ ਕਲੈਸ਼ ਦਾ ਵਧਣਾ ਸੁਭਾਵਿਕ ਹੈ। ਉਦੋਂ ਤਾਂ ਸ਼ਰੇਆਮ ਕਹਾਂਗੇ ਨਾ ਕਿ ਸਾਡਾ ਹਿੰਦੂਕਰਨ ਕੀਤਾ ਜਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਅਫਸਰਸ਼ਾਹੀ ਦੇ ਨਾਲ ਜਿਹੜਾ ਪੰਜਾਬ ਸਰਕਾਰ ਦਾ, ਭਗਵੰਤ ਮਾਨ ਵਾਲੀ ਸਰਕਾਰ ਦਾ ਪੇਚਾ ਪਿਆ ਹੋਇਆ, ਉਹਦੇ ਵਿੱਚ ਬੜੇ ਘੋੜ ਮੋੜ ਆ ਰਹੇ ਆ, ਜਿਹਦੇ ਵਿੱਚ ਅੱਜ ਸਵੇਰਿਓਂ ਜਦੋਂ ਲੋਕਾਂ ਨੂੰ ਪਤਾ ਲੱਗਿਆ ਸਾਰੇ ਦਫ਼ਤਰ ਜਿਹੜੇ ਨੇ ਉਹ ਬੰਦ ਨੇ ਤੇ ਕੋਈ ਕੰਮ ਨਹੀਂ ਹੋ ਰਿਹਾ, ਤਾਂ ਕਾਫੀ ਜ਼ਿਆਦਾ ਮਾਹੌਲ ਦੇ ਵਿੱਚ ਮੀਡੀਆ ਦੇ ਰਾਹੀਂ, ਖਬਰਾਂ ਦੇ ਰਾਹੀਂ ਪਤਾ ਲੱਗ ਰਿਹਾ ਸੀ ਕਿ ਲੋਕ ਤੰਗ ਪਰੇਸ਼ਾਨ ਹੋ ਰਹੇ ਆ ਤੇ ਸਰਕਾਰ ਦੇ ਖਿਲਾਫ ਰੋਸ ਵੱਧ ਸਕਦਾ। ਤੇ ਸਰਕਾਰ ਲਈ ਵੀ ਇਹ ਬੜੀ ਔਖੀ ਗੱਲ ਸੀਗੀ ਕਿ ਇਸ ਹਾਲਾਤ ਨੂੰ ਕਿਵੇਂ ਨਜਿੱਠਿਆ ਜਾਵੇ, ਕਿਉਂਕਿ ਸਾਰੇ ਅਫਸਰਸ਼ਾਹੀ ਦਾ ਜਿਹੜਾ ਕੰਮਕਾਰ ਆ ਜਦੋਂ ਉਹ ਠੱਪ ਹੋ ਗਿਆ ਤਾਂ ਜਿਹੜਾ ਸਿਆਸੀ ਭਲਵਾਨ ਨੇ, ਜਿਹੜੇ ਖਾਸ ਤੌਰ ਤੇ ਦੂਜੀਆਂ ਪਾਰਟੀਆਂ ਦੇ, ਜਿਹੜੇ ਆਮ ਆਦਮੀ ਪਾਰਟੀ ਤੋਂ ਬਗੈਰ ਪਾਰਟੀਆਂ ਨੇ, ਕਾਂਗਰਸ ਦੇ ਸਿਆਸਤਦਾਨ, ਬਾਦਲ ਦਲ ਵਾਲੇ, ਭਾਜਪਾ ਵਾਲੇ, ਉਹਨਾਂ ਨੇ ਵੀ ਥਾਪੜੇ ਦਿੱਤੇ ਹੋਣੇ ਆ ਬਿਊਰੋਕਰੇਸੀ ਨੂੰ ਵੀ ਹੁਣ ਪਿੱਛੇ ਨਾ ਮੁੜਿਓ। ਪਰ ਫਿਰ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਤਰੀਕੇ ਨਾਲ ਇੱਕ ਚੇਤਾਵਨੀ, ਇੱਕ ਵਾਰਨਿੰਗ ਆ ਗਈ ਵੀ 2 ਵਜੇ ਤੱਕ ਜਿਹੜੇ ਅਧਿਕਾਰੀ ਆ ਉਹ ਹਾਜ਼ਰ ਹੋ ਜਾਣ ਤੇ ਨਹੀਂ ਫਿਰ ਉਹਨਾਂ ਨੂੰ ਸਸਪੈਂਡ ਕਰ ਦਿਆਂਗੇ। ਇਹ ਜਿਹੜੀ ਚਿੱਠੀ ਆ ਪੰਜਾਬ ਸਰਕਾਰ ਦੀ ਭਗਵੰਤ ਮਾਨ ਵਾਲੀ, ਇਹ ਜਦੋਂ ਮੀਡੀਆ ਦੇ ਵਿੱਚ ਆਈ ਤਾਂ ਲੋਕਾਂ ਨੇ ਇਹਦੀ ਹਮਾਇਤ ਕੀਤੀ। ਲੋਕਾਂ ਨੂੰ ਚੰਗਾ ਲੱਗਿਆ ਕਿ ਪੰਜਾਬ ਸਰਕਾਰ ਉਹਨਾਂ ਅਫਸਰਾਂ ਦੇ ਖਿਲਾਫ ਸਟੈਂਡ ਲੈ ਰਹੀ ਆ ਜਿਹੜੇ ਦਫ਼ਤਰਾਂ 'ਚ ਜਦੋਂ ਬੈਠੇ ਹੁੰਦੇ ਆ ਆਮ ਹਾਲਾਤ ਵਿੱਚ ਕੰਮ ਤਾਂ ਸਾਡੇ ਉਦੋਂ ਨਹੀਂ ਕਰਦੇ। ਪੰਜਾਬ ਦੀ ਅਫਸਰਸ਼ਾਹੀ ਛੇਤੀ ਕੀਤੇ ਕਿਸੇ ਨੂੰ ਰਾਹ ਨਹੀਂ ਦਿੰਦੀ। ਤਹਿਸੀਲਦਾਰ, ਪਟਵਾਰੀ, ਲੰਬੜਦਾਰ, ਉੱਪਰ ਤੇ ਸਭ ਅਫਸਰ ਜਿਹੜੇ ਨੇ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਕਿੱਸੇ, ਇਹ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਨੂੰ ਤਾਂ ਪਹਿਲਾਂ ਹੀ ਇਸ ਅਫਸਰਸ਼ਾਹੀ ਤੇ ਗੁੱਸਾ ਸੀ। ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਖਿਲਾਫ ਸਟੈਂਡ ਲਿਆ ਤਾਂ ਲੋਕਾਂ ਨੂੰ ਬੜਾ ਚੰਗਾ ਲੱਗਿਆ ਤੇ ਇਹ ਜਿਹੜੀ ਫੀਲਿੰਗ ਜਾਂ ਲੋਕਾਂ ਚੋਂ ਭਾਵ ਗਿਆ ਅਫਸਰਸ਼ਾਹੀ ਤੱਕ
ਕਿ ਸਾਡੀ ਹਮਾਇਤ ਕਿਸੇ ਨੇ ਨਹੀਂ ਕਰਨੀ, ਉਲਟਾ ਲੋਕ ਜਿਹੜੇ ਨੇ ਉਹ ਸਰਕਾਰ ਦੇ ਪੱਖ ਵਿੱਚ ਡਟ ਰਹੇ ਨੇ। ਤਾਂ ਉਧਰੋਂ ਜਿਹੜਾ ਵੇਣੂਗੋਪਾਲ ਮੁੱਖ ਸਕੱਤਰ ਆ ਉਹਦੇ ਨਾਲ ਇੱਕ ਮੀਟਿੰਗ ਵੀ ਅਫਸਰਸ਼ਾਹੀ ਦੀ ਹੋਈ, ਜਿਹਦੇ ਵਿੱਚ ਕੋਈ ਵੇ ਆਊਟ ਕੱਢ ਲਿਆ ਗਿਆ। ਔਰ ਖਾਸ ਗੱਲ ਇਹ ਆ ਕਿ ਬੜੇ ਲੰਮੇ ਅਰਸੇ ਬਾਅਦ ਅੱਜ ਜਿਹੜੇ ਪੰਜਾਬ ਦੇ ਪ੍ਰੋਮੀਨੈਂਟ ਮੀਡੀਆ ਕਰਮੀ ਨੇ ਉਹਨਾਂ ਸਾਰਿਆਂ ਨੇ ਇਸ ਮਸਲੇ ਉੱਤੇ ਅਪਡੇਟ ਨਾਲ ਦੀ ਨਾਲ ਰੱਖੀ। ਬੜੀ ਵੱਡੀ ਅਹਿਮ ਜਿਹੜੀ ਘਟਨਾ ਸੀ, ਇਹਨੂੰ ਮੰਨਿਆ ਜਾ ਰਿਹਾ ਸੀਗਾ ਕਿ ਜੇ ਅਫਸਰਸ਼ਾਹੀ ਨਾ ਮੁੜੀ ਤੇ ਫੇਰ ਪਤਾ ਨਹੀਂ ਕੀ ਹੋਊਗਾ। ਪਰ ਪੰਜਾਬ ਸਰਕਾਰ ਦੇ ਯਤਨ ਜਿਹੜੇ ਆ ਉਹ ਸਫਲ ਹੋਏ। ਮੁੱਖ ਮੰਤਰੀ ਦੇ ਦਾਅਵੇ ਨੂੰ ਕਾਮਯਾਬ ਮੰਨਿਆ ਜਾ ਰਿਹਾ ਕਿ ਜੀ 2 ਵਜੇ ਡਿਊਟੀਆਂ ਦੇ ਉੱਤੇ ਪੀਸੀਐਸ ਤੇ ਰੈਵਨਿਊ ਵਿਭਾਗ ਦੇ ਅਧਿਕਾਰੀ ਆ ਜਿਹੜੇ ਵੀ ਉਹ ਆਉਣ ਲੱਗ ਪਏ ਨੇ। ਕੁੱਲ ਮਿਲਾ ਕੇ ਇੱਥੇ ਇਹ ਵੀ ਚਰਚਾ ਆ ਵੀ ਹੋ ਸਕਦਾ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕੋਈ ਰਾਹ ਕੱਢ ਲਿਆ ਹੋਵੇ ਕਿ ਜਿਹੜੇ ਮਸਲੇ ਕਰਕੇ ਤੁਹਾਨੂੰ ਤੰਗੀ ਆ ਉਹਦੇ ਵਿੱਚ ਆਪਾਂ ਤੁਹਾਡੀ ਆਫ ਦੀ ਰਿਕਾਰਡ ਜਾ ਕੇ ਕੋਈ ਹੈਲਪ ਕਰ ਦਿਆਂਗੇ। ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਾਂ ਜਿਹੜੇ ਮਸਲੇ ਕਰਕੇ ਤੁਸੀਂ ਤੰਗ ਹੋ ਵੀ ਉਹਦਾ ਆਪਾਂ ਹੱਲ ਕੱਢ ਲਾਂਗੇ। ਸੋ ਜਿਹੜਾ ਸਰਕਾਰ ਅਤੇ ਅਫਸਰਸ਼ਾਹੀ ਦੇ ਵਿਚਾਲੇ ਵਿਜੀਲੈਂਸ ਦੇ ਕੇਸਾਂ ਨੂੰ ਲੈ ਕੇ ਟਕਰਾਅ ਬਣਿਆ ਸੀ, ਉਹਦੇ ਵਿੱਚ ਅੱਜ ਮਾਮਲਾ ਜਿਹੜਾ ਹੈਗਾ ਉਹ ਦੁਬਾਰਾ ਇੱਕ ਵਾਰੀ ਠੰਡੌਲਾ ਜਿਹਾ ਹੁੰਦਾ ਦਿਖ ਰਿਹਾ। ਭਾਵੇਂ ਇੱਕ ਵਾਰੀ ਗੱਲ ਬੜੇ ਸਿਖਰ ਵੱਲ ਵੱਧ ਰਹੀ ਸੀ, ਪਰ ਵਿਚਾਲੜੀ ਕੋਈ ਜਿਹੜੀ ਆ ਸਮੀਕਰਨ ਉਹ ਪੈਦਾ ਕਰ ਲਏ ਗਏ ਨੇ ਤੇ ਵਿਜੀਲੈਂਸ ਤੇ ਅਫਸਰਸ਼ਾਹੀ ਦੇ ਵਿੱਚੋਂ ਸਰਕਾਰ ਕਿਹਨੂੰ ਖੁਸ਼ ਰੱਖੇ, ਇਹ ਅੱਜ ਸਰਕਾਰ ਲਈ, ਪੰਜਾਬ ਸਰਕਾਰ ਲਈ ਇੱਕ ਧਰਮ ਸੰਕਟ ਸੀਗਾ। ਆਈਏਐਸ ਅਧਿਕਾਰੀਆਂ ਦੀ ਜਿਹੜੀ ਜਥੇਬੰਦੀ ਆ ਉਹਦੇ ਹੰਗਾਮੀ ਮੀਟਿੰਗ ਹੋਣ ਦੇ ਚਰਚੇ ਵੀ ਅੱਜ ਚੱਲਦੇ ਰਹੇ, ਪਰ ਅੰਤਮ ਤੌਰ ਦੇ ਉੱਤੇ ਮਸਲਾ ਇਹ ਬਣਿਆ ਹੈ ਕਿ ਜਿਹੜੀ ਹਾਲਾਤ ਨੇ ਉਹ ਇੱਕ ਵਾਰੀ ਪੰਜਾਬ ਸਰਕਾਰ ਨੇ ਕਾਬੂ ਕਰ ਲਏ ਨੇ। ਹੁਣ ਅਗਲੇ ਦਿਨਾਂ ਦੇ ਵਿੱਚ ਜੇ ਤਾਂ ਵਿਜੀਲੈਂਸ ਆਪਦੇ ਕੰਮ ਉਵੇਂ ਜਾਰੀ ਰੱਖ ਪਾਉਂਦੀ ਆ ਜਿਵੇਂ ਪਹਿਲਾਂ ਚੱਲਦੇ ਸੀ, ਫੇਰ ਤਾਂ ਲੋਕ ਇਹ ਕਹਿਣਗੇ ਕਿ ਜਿਹੜੀ ਮੀਟਿੰਗ ਹੋਈ ਆ ਅਫਸਰਸ਼ਾਹੀ ਅਤੇ ਸਰਕਾਰੀ ਨੁਮਾਇੰਦਿਆਂ ਦੇ ਵਿਚਾਲੇ ਉਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ, ਕੋਈ ਗੱਲ ਡਨ ਨਹੀਂ ਹੋਈ। ਪਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਦੀ ਜਾਂਚ ਆ ਜਿਹੜੀ, ਜਾਂ ਵਿਜੀਲੈਂਸ ਦੇ ਜਿਹੜੇ ਚੱਲ ਰਹੇ ਪ੍ਰੋਜੈਕਟ ਨੇ ਉਹਨਾਂ 'ਚ ਬੰਦ ਹੋ ਗਿਆ ਕੰਮ, ਫਿਰ ਲੋਕਾਂ ਨੇ ਇਹੀ ਕਹਿਣਾ ਵੀ ਸਰਕਾਰ ਜਿਹੜੀ ਆ ਝੁਕ ਗਈ ਸੀ ਉਦੋਂ, ਪਰ ਆਪਾਂ ਨੂੰ ਇਹਨਾਂ ਨੇ ਲੋਕਾਂ ਦੇ ਸਾਹਮਣੇ ਜਿਹੜਾ ਸੀ ਆ ਉਹ ਗੱਲ ਨਹੀਂ ਮੰਨੀ ਸੀ। ਤੇ ਬਹੁਤੀ ਸੰਭਾਵਨਾ ਇਹੀ ਆ ਕਿ ਅਫਸਰਸ਼ਾਹੀ ਦੇ ਨਾਲ ਸਰਕਾਰੀ ਨੁਮਾਇੰਦਿਆਂ ਨੇ ਬਹਿ ਕੇ ਲੈਣ ਦੇਣ ਕਰ ਲਿਆ ਹੋਵੇ ਕਿ ਤੁਸੀਂ ਸਾਨੂੰ ਨਾ ਛੇੜੋ, ਅਸੀਂ ਤੁਹਾਨੂੰ ਨਹੀਂ ਛੇੜਦੇ। ਪਰ ਜਿਸ ਤਰੀਕੇ ਦੇ ਦਮਗੱਜੇ ਭਗਵੰਤ ਮਾਨ ਦੀ ਸਰਕਾਰ ਨੇ ਮਾਰੇ ਆ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮਾਰੇ ਆ ਕਿ ਜ਼ੀਰੋ ਟੋਲਰੈਂਸ ਆ ਜੀ ਭ੍ਰਿਸ਼ਟਾਚਾਰ ਦੇ ਮਸਲੇ ਤੇ, ਜਿਸ ਤਰੀਕੇ ਨਾਲ ਆਪ ਦੇ ਜਿਹੜਾ ਇੱਕ ਮੰਤਰੀ ਸੀਗਾ ਉਹਦੇ ਖਿਲਾਫ ਵੀ ਇਸ ਤਰੀਕੇ ਦਾ ਇਹਨਾਂ ਨੇ ਜਿਹੜੀ ਸੰਗਰੂਰ ਲੋਕ ਸਭਾ ਚੋਣ ਸੀ ਉਦੋਂ ਪਹਿਲਾਂ ਡਰਾਮਾ ਜਿਹਾ ਕੀਤਾ ਸੀ ਕਰਪਸ਼ਨ ਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਪਦੀ ਥਾਂ ਤੇ ਹੈ, ਪਰ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਵਿੱਚ ਜਾਂ ਸਾਰੇ ਸੰਸਾਰ ਦੇ ਵਿੱਚ ਅਫਸਰਸ਼ਾਹੀ ਦੀ ਜਿਹੜੀ ਕਰਪਸ਼ਨ ਆ ਉਹਦੇ ਮਾਮਲੇ ਉੱਤੇ ਜਿਹੜਾ ਲੋਕਾਂ ਦੇ ਵਿੱਚ ਰੋਹ ਆ ਉਹ ਇਸ ਵਾਰ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਵਾਰ ਤਾਂ ਵਰਤਣਾ ਜਿਹੜਾ ਸੀਗਾ ਉਹ ਆ ਗਿਆ। ਕਿਵੇਂ ਆ ਗਿਆ ਕਿ ਜਦੋਂ ਅੱਜ ਇੱਕ ਧੜੱਲੇਦਾਰ ਤਰੀਕੇ ਨਾਲ ਭਗਵੰਤ ਮਾਨ ਦੀ ਸਟੇਟਮੈਂਟ ਆਈ ਆ ਨਾ, ਲੋਕਾਂ ਨੂੰ ਚੰਗਾ ਬੜਾ ਲੱਗਿਆ ਕਿ ਕੋਈ ਤਾਂ ਹੈਗਾ ਜਿਹੜਾ ਇਹਨਾਂ ਅਫਸਰਾਂ ਨੂੰ, ਜਿਹੜੇ ਕਿਸੇ ਨੂੰ ਰਾਹ ਹੀ ਨਹੀਂ ਦਿੰਦੇ, ਵੀ ਉਹਨਾਂ ਨੂੰ ਸਿੱਧੇ ਮੱਥੇ ਟੱਕਰ ਸਕਦਾ। ਹੁਣ ਬਾਕੀ ਗੱਲਾਂ ਤਾਂ ਪਰਦੇ ਦੇ ਪਿੱਛੇ ਨੇ, ਇਹ ਗੱਲ ਲੋਕਾਂ ਦੇ ਸਾਹਮਣੇ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਖਤੀ ਨਾਲ ਅਫਸਰਸ਼ਾਹੀ ਨੂੰ ਕਾਬੂ ਕਰ ਲਿਆ। ਖੈਰ ਹਕੀਕਤ ਜਿਹੜੀ ਆ ਉਹ ਵੀ ਥੋੜੇ ਦਿਨਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣੀ ਆ, ਪਰ ਜਿਸ ਤਰੀਕੇ ਨਾਲ ਇਹ ਮਸਲਾ ਨਜਿੱਠਿਆ ਗਿਆ ਉਸ ਤਰੀਕੇ ਨਾਲ ਹੋਰ ਮਸਲਿਆਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੀ ਸਖਤ ਆਲੋਚਨਾ ਜਿਹੜੀ ਆ ਇਹਨਾਂ ਦਿਨਾਂ 'ਚ ਹੋ ਰਹੀ ਆ। ਖਾਸ ਤੌਰ ਤੇ ਜੀਰੇ ਵਾਲੀ ਫੈਕਟਰੀ ਦੇ ਖਿਲਾਫ ਜਿਹੜਾ ਧਰਨਾ ਚੱਲ ਰਿਹਾ, ਦੂਸਰਾ ਜਿਹੜਾ ਲਤੀਫਪੁਰਾ ਜਲੰਧਰ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰ ਹੋਇਆ ਠੰਡ ਦੇ ਦਿਨਾਂ ਦੇ ਵਿੱਚ, ਜਦੋਂ ਲੋਕ ਜਿਹੜੇ ਨੇ ਉਹ ਚੰਗੇ ਭਲੇ ਘਰਾਂ ਦੇ ਵਿੱਚ ਵੀ ਠੁਰ ਕਰਦੇ ਆ, ਉਦੋਂ ਉੱਥੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਾਈਆਂ ਬੀਬੀਆਂ ਨੂੰ ਜਿਸ ਤਰੀਕੇ ਨਾਲ ਗੰਦ ਬਕਿਆ ਪੁਲਿਸ ਵਾਲਿਆਂ ਨੇ
ਤੇ ਉਹ ਸਾਰੀ ਕਾਰਵਾਈ ਆ ਜਿਹੜੀ ਉਹਦੇ ਕਰਕੇ ਜਾਂ ਇਹੋ ਜਿਹੇ ਹੋਰ ਬਹੁਤ ਸਾਰੇ ਮਸਲੇ ਆ, ਉਹਨਾਂ ਕਰਕੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਉਹਦੀ ਆਲੋਚਨਾ ਹੋ ਰਹੀ ਹੈ। ਇੱਥੋਂ ਤੱਕ ਕਿ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਕਾਫੀ ਜ਼ਿਆਦਾ ਤਿੱਖੀਆਂ ਗੱਲਾਂ ਕੀਤੀਆਂ, ਭਾਵੇਂ ਲੋਕਾਂ ਨੇ ਉਹਦਾ ਮਜ਼ਾਕ ਹੀ ਉਡਾਇਆ। ਉਹ ਕਹਿੰਦਾ ਜੀ ਇੱਥੇ ਤਾਂ ਸਿਵਲ ਜੰਗ ਲੱਗਣ ਵਾਲੇ ਹਾਲਾਤ ਬਣੇ ਪਏ ਨੇ, ਵੀ ਜਦੋਂ ਬਰਗਾੜੀ ਤੇ ਬਹਿਬਲ ਹੋਇਆ ਸੀ ਉਦੋਂ ਤਾਂ ਸਿਵਲ ਜੰਗ ਲੱਗੀ ਨਹੀਂ, ਹੁਣ ਇੱਥੇ ਸਿਵਲ ਜੰਗ ਕਾਹਦੀ ਲੱਗ ਜਾਣੀ ਆ। ਹਾਂ, ਇੱਕ ਗੱਲ ਜ਼ਰੂਰ ਆ ਕਿ ਲੋਕਾਂ ਨੂੰ ਬਾਕੀ ਜਿਹੜੇ ਰਵਾਇਤੀ ਦਲ ਨੇਗੇ, ਬਾਦਲ ਦਲ, ਕਾਂਗਰਸ, ਭਾਜਪਾ, ਉਹਨਾਂ ਨਾਲੋਂ ਆਮ ਆਦਮੀ ਪਾਰਟੀ ਦੇ ਉੱਤੇ ਲੋੜੋਂ ਵੱਧ ਆਸਾਂ ਨੇਗੀਆਂ ਤੇ ਅਫਸਰਸ਼ਾਹੀ ਇਸ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਜਾਂ ਆਗੂਆਂ ਨੂੰ ਬਹੁਤਾ ਜ਼ਿਆਦਾ ਤਵੱਜੋ ਨਹੀਂ ਦਿੰਦੀ, ਇਹਨਾਂ ਦੀ ਗੱਲ ਵੀ ਨਹੀਂ ਸੁਣਦੀ। ਉੱਪਰੋਂ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਇਹੋ ਜਿਹੀ ਬਿਆਨਬਾਜ਼ੀ ਜੀ ਕਰਤੀ ਕਿ ਅਸੀਂ ਦਖਲ ਅੰਦਾਜ਼ੀ ਨਹੀਂ ਕਰਾਂਗੇ। ਸੋ ਇਸ ਕਰਕੇ ਇਸ ਵੇਲੇ ਥਾਣਿਆਂ ਕਚਹਿਰੀਆਂ ਵਿੱਚ ਜਾਂ ਹੋਰਨਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਬੇਲਗਾਮ ਜਿਹੇ ਹੋਏ ਦਿਖ ਰਹੇ ਨੇ, ਜਿਹਦਾ ਗੁੱਸਾ ਲੋਕਾਂ ਦੇ ਵਿੱਚ ਵੱਧ ਰਿਹਾ। ਅੱਜ ਵਾਲੇ ਇਸ ਘਟਨਾਕ੍ਰਮ ਨੇ ਵੀ ਲੋਕਾਂ ਨੂੰ ਸਿਰਫ ਇੰਨੀ ਕੁ ਤਸੱਲੀ ਜੀ ਕਰਾਈ ਆ ਵੀ ਠੀਕ ਆ, ਭਗਵੰਤ ਮਾਨ ਟੁੱਟ ਕੇ ਪੈ ਗਿਆ ਮੂਹਰਿਓਂ, ਪਰ ਹਕੀਕਤ ਤਾਂ ਇਸ ਮਸਲੇ ਵਿੱਚ ਵੀ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗੀ ਫੇਰ ਹੀ ਕੋਈ ਗੱਲ ਬਣ ਪਾਊਗੀ। ਦੂਜੇ ਪਾਸੇ ਜਿਹੜਾ ਚੰਡੀਗੜ੍ਹ ਦੇ ਵਿੱਚ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਲਈ ਮੋਰਚਾ, ਜਿਹਦੇ ਅਧੀਨ ਹੋਰ ਬਹੁਤ ਸਾਰੇ ਪੰਥਕ ਤੇ ਪੰਜਾਬ ਦੇ ਮਸਲਿਆਂ ਦੀ ਚਰਚਾ ਉੱਥੇ ਹੁੰਦੀ ਆ, ਉਹ ਵੀ ਗੱਲ ਲੈ ਦੇ ਕੇ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਤੰਗ ਕਰੂਗੀ। ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਕੋਈ ਵੀ ਧਰਨਾ ਮੁਜ਼ਾਹਰਾ ਹੋਵੇ ਉਹਦੇ ਵਿੱਚ ਇੰਨਾ ਕੀ ਹੁੰਦਾ, ਪਰ ਹੁਣ ਠੰਡ ਵੀ ਬਹੁਤ ਆ ਇਹਨਾਂ ਦਿਨਾਂ ਦੇ ਵਿੱਚ, ਧੁੰਦ ਬਹੁਤ ਆ, ਉਹ ਇਸ ਕਰਕੇ ਅਜੇ ਭਾਵੇਂ ਉੱਥੇ ਬਹੁਤੀ ਜ਼ਿਆਦਾ ਗਰਮਾ ਗਰਮੀ ਨਹੀਂ ਹੈ, ਪਰ ਜੇਕਰ ਸਰਕਾਰ ਨੇ ਕੋਈ ਪੰਗਾ ਲੈਣਾ ਚਾਹਿਆ, ਜੇ ਸਰਕਾਰ ਨੇ ਕੋਈ ਸਖਤੀ ਕਰਨੀ ਚਾਹੀ ਜਾਂ ਕੋਈ ਹੋਰ ਘਟਨਾ ਵਿੱਚ ਵਿਚਾਲੇ ਕੋਈ ਇਹੋ ਜਿਹੀ ਆ ਗਈ ਤਾਂ ਸਾਫ਼ ਦਿਖਦਾ ਕਿ ਇਹ ਮਾਮਲਾ ਜਿਹੜਾ ਹੈਗਾ ਉਹ ਬਹੁਤ ਸਰਕਾਰ ਲਈ ਵਿਪਤਾ ਦਾ ਕਾਰਨ ਬਣੂਗਾ। ਇੱਥੇ ਇਹ ਗੱਲ ਆਪਾਂ ਸਾਰੇ ਚੰਗੀ ਤਰ੍ਹਾਂ ਚੇਤੇ ਕਰ ਲਓ ਵੀ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠਿਆ ਸੀ, ਅੱਜ 10-12 ਸਾਲ ਹੋ ਗਏ ਉਸ ਗੱਲ ਨੂੰ। 10-12 ਸਾਲਾਂ ਦੇ ਵਿੱਚ ਸਰਕਾਰਾਂ 2-3 ਬਦਲ ਗਈਆਂ, ਪਰ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਮਸਲਾ ਸੀ, ਖਾਸ ਤੌਰ ਤੇ ਬੇਅੰਤ ਸਿੰਘ ਕਾਂਡ ਵਾਲੇ ਸਿੰਘਾਂ ਦਾ, ਉਹ ਕਿਸੇ ਤਣ ਪਤਨ ਨਹੀਂ ਲੱਗਿਆ। ਭਾਈ ਗੁਰਬਖਸ਼ ਸਿੰਘ ਖਾਲਸੇ ਦਾ ਸੰਘਰਸ਼ ਜਾਂ ਬਾਪੂ ਸੂਰਤ ਸਿੰਘ ਦਾ ਸੰਘਰਸ਼ ਇੱਥੇ ਕੁ ਤਾਂ ਗੱਲ ਨੂੰ ਲਿਆਇਆ ਵੀ ਇਹਨਾਂ ਜਿਹੜੇ ਨਜ਼ਰਬੰਦ ਸਿੰਘ ਸੀ ਇਹਨਾਂ ਦੀ ਪੈਰੋਲ ਸ਼ੁਰੂ ਹੋ ਗਈ, ਕੁਝ ਸਿੰਘਾਂ ਦੀਆਂ ਰਿਹਾਈਆਂ ਵੀ ਹੋਈਆਂ, ਪਰ ਜਿਹੜਾ ਮਾਮਲਾ ਉਹ ਕਿਸੇ ਅੰਤ ਉੱਤੇ ਨਹੀਂ ਪਹੁੰਚ ਸਕਿਆ ਤੇ ਅਜੇ ਵੀ ਗੜਬੜ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਦਿਖ ਰਹੀ ਹੈ। ਜਿਹੜੇ ਸਿੰਘ ਨਜ਼ਰਬੰਦ ਨੇ ਉਹਨਾਂ ਦੀ ਸਿਦਕ ਦਿਲੀ ਨੂੰ ਸਲਾਮ ਆ, ਪਰ ਉਹਨਾਂ ਦੇ ਵਾਰਸ ਜਾਂ ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਆਗੂ ਸ਼ਖਸੀਅਤਾਂ ਨੇ ਇਹ ਮੁੱਦਾ, ਇਹ ਮੋਰਚਾ ਸੰਭਾਲਿਆ ਹੋਇਆ, ਉਹਨਾਂ ਦੇ ਧੀਰਜ ਨੂੰ, ਉਹਨਾਂ ਦੇ ਲੜਨ ਦੇ ਜਜ਼ਬੇ ਨੂੰ ਹਰ ਇੱਕ ਬੰਦਾ ਸਲਾਹ ਰਿਹਾ ਕਿ ਇੰਨੇ ਲੰਮੇ ਅਰਸੇ ਤੋਂ ਇਹ ਵੀ ਡਟੇ ਹੋਏ ਨੇ। ਤੋ ਜਿਹੜਾ ਬਰਗਾੜੀ ਜਾਂ ਬਹਿਬਲ ਕਾਂਡ ਕਰਕੇ ਮੋਰਚਾ ਲੱਗਿਆ ਜਾਂ ਹੋਰ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਉੱਠੇ ਹੋਏ ਇਸ ਤਰ੍ਹਾਂ ਦੇ ਅੰਦੋਲਨ ਨੇ, ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਵਾਲਾ ਜਿਹੜਾ ਇਹ ਅੰਦੋਲਨ ਆ ਇਹ ਆਪਦੀ ਛਾਂ ਹੇਠਾਂ ਲੈਣ ਦੇ ਕਾਬਿਲ ਆ। ਤੇ ਜਾਪਦਾ ਇਹੀ ਆ ਕਿ ਹੌਲੀ ਹੌਲੀ ਪੰਜਾਬ ਦੇ ਵਿੱਚ ਸਾਰੇ ਸਤਾਏ ਹੋਏ ਲੋਕ ਆ ਜਿਹੜੇ ਉਹ ਚੰਡੀਗੜ੍ਹ ਵਾਲੇ ਇਸ ਧਰਨੇ ਦਾ ਹਿੱਸਾ ਬਣ ਜਾਣਗੇ। ਤੇ ਜਿਵੇਂ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਬਹੁਤ ਥਾਂ ਤੇ ਅਲੱਗ-ਅਲੱਗ ਮੋਰਚੇ ਨਿੱਕੇ ਮੋਟੇ ਚੱਲ ਰਹੇ ਸੀਗੇ, ਖਾਸ ਤੌਰ ਤੇ ਆਪਾਂ ਨੂੰ ਸਭ ਨੂੰ ਧਿਆਨ ਆ ਕਿ ਇੱਕ ਭੂਰੀ ਨਹਿਰ ਵਾਲਾ ਮੋਰਚਾ ਅਕਾਲੀ ਦਲ ਦਾ ਲੱਗਿਆ ਹੋਇਆ ਸੀ, ਤੇ ਇੱਧਰ ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕੀਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ, ਬਾਬਾ ਠਾਰਾ ਸਿਉਂ, ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਸੰਤਾਂ ਨੇ ਵੀ ਮੋਰਚਾ ਲਾਤਾ। ਅਖੀਰ ਇਹ ਸਾਰੇ ਮੋਰਚੇ ਇਕੱਠੇ ਕਰਕੇ ਜਿਹੜਾ ਦਿੱਲੀ 'ਚ ਤਲਵੰਡੀ ਸਾਹਿਬ ਦਾ ਮੋਰਚਾ ਲੱਗਿਆ ਸੀ, ਇਹ ਫਿਰ ਧਰਮ ਯੁੱਧ ਮੋਰਚਾ ਬਣਿਆ ਸੀ, ਜਿਹਦੇ ਖਿਲਾਫ ਭਾਰਤੀ ਹਕੂਮਤ ਨੇ ਸਖਤੀ ਤਾਂ ਬਹੁਤ ਕੀਤੀ ਪਰ ਮੋਰਚਾ ਹੋਰ ਤਲਖ ਹੁੰਦਾ ਗਿਆ। ਸਿੱਖਾਂ ਲਈ ਕਰੋ ਜਾਂ ਮਰੋ ਵਾਲੀ ਜਿਹੜੀ ਸਥਿਤੀ ਸੀ ਉਹ ਬਣ ਗਈ। ਅੰਤ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਘੱਲੂਘਾਰਾ ਵਾਪਰਿਆ, ਜਿੱਥੋਂ ਇੰਦਰਾ ਗਾਂਧੀ ਦਾ ਜਿਹੜਾ ਸੀ ਖਾਤਮਾ ਹੋਣਾ ਯਕੀਨੀ ਹੋ ਗਿਆ, ਕਿਉਂਕਿ ਸਿੱਖ ਕਦੇ ਵੀ ਇਹੋ ਜਿਹੇ ਨੂੰ ਬਖਸ਼ਦੇ ਨਹੀਂ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕਰੇ। ਤੇ ਉਹਦੇ ਬਦਲੇ ਵਿੱਚ ਫਿਰ ਖਾਲਿਸਤਾਨ ਦੀ ਲਹਿਰ ਉਭਰੀ, ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਨੇ
होर भी ज़्यादा जिहड़ा सीगा सिखां नूं खालिस्तान वाले राह तोर दिता। सो अज दी तरीक दे विच जिथे सिखां नूं इहो जिहियां मत्तां देण वाले ने कि जी हुण तां हालात बदल गए, उत्थे वो भी गुरु दे प्यारे ने जिहड़े कहंदे आ कि असीं खालिस्तान तो बगैर कोई गल ना करनी आ ना सुननी आ। सो इस मौके खालसा पंथ जिहड़ा है वो आपदी होंद दी लड़ाई जिहड़ी आ लड़ रिहा, जिहदे विच दीप सिद्धू वाले वरतारे ने जां भाई अमरतपाल सिंह वाले वरतारे ने जां होर कई वरतारियां ने अड्ड अड्ड मौकिਆਂ ਦੇ ਉੱਤੇ ਆਪਦਾ ਯੋਗਦਾਨ ਜਿਹੜਾ ਹੈਗਾ ਉਹ ਪਾਇਆ। ਸੋ ਸਿੱਖ ਕੌਮ ਦੀ ਪੰਜਾਬ ਦੀ ਜਿਹੜੀ ਲੜਾਈ ਆ ਉਹ ਬੜੀ ਸਪਸ਼ਟ ਵਾ। ਇੱਕ ਪਾਸੇ ਭਾਰਤੀ ਹਿੰਦੂਤਵਾ ਹਕੂਮਤੀ ਤੰਤਰ ਆ ਜਿਹੜਾ ਸਿੱਖਾਂ ਦੀ ਪਛਾਣ ਨੂੰ ਖੋਰ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਦੇ ਲਈ ਸਿੱਖਾਂ ਦੇ ਅੰਦਰੋਂ ਵੱਖਰੇ ਤੇ ਨਿਆਰੇ ਪੰਥਕ ਸਿਧਾਂਤ ਤੇ ਸਰੂਪ ਦਾ ਜਿਹੜਾ ਜਜ਼ਬਾ ਉਹਨੂੰ ਡਿਲੀਟ ਕਰਨ ਲਈ, ਉਹਨੂੰ ਮਲੀਆਮੇਟ ਕਰਨ ਲਈ, ਉਹਨੂੰ ਖਤਮ ਕਰਨ ਦੇ ਲਈ ਇਹ ਸਾਰਾ ਕੁਝ ਭਾਰਤੀ ਹਕੂਮਤੀ ਤੰਤਰ ਕਰ ਰਿਹਾ, ਜਿਹਦੇ ਮੁਕਾਬਲੇ ਉੱਤੇ ਕੋਈ ਵੱਡੀ ਦੁਨਿਆਵੀ ਤਾਕਤ ਨਹੀਂ, ਕੋਈ ਬਹੁਤ ਕੋਈ ਮੁਲਕ ਮਗਰ ਨਹੀਂ, ਕੋਈ ਵੱਡਾ ਸਿਸਟਮ ਨਹੀਂ। ਧੰਨ ਨੇ ਗੁਰੂ ਕੇ ਲਾਲ ਜਿਹੜੇ ਨੰਗੇ ਧੜ ਇਸ ਹਕੂਮਤੀ ਨਿਜ਼ਾਮ ਦੇ ਖਿਲਾਫ ਲੜ ਰਹੇ ਨੇ। ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜੇ ਵਰਤਾਰੇ ਨਵੇਂ-ਨਵੇਂ ਉੱਭਰ ਕੇ ਸਾਹਮਣੇ ਆਉਂਦੇ ਆ ਉਹਨਾਂ ਦੀ ਚਰਚਾ ਕਰਨੀ ਬੜੀ ਜ਼ਰੂਰੀ ਹੈ। ਇਤਿਹਾਸ ਆਪਦੀ ਚਾਲੇ ਚੱਲਦਾ ਰਹਿੰਦਾ। ਇਤਿਹਾਸ ਸਾਨੂੰ ਇਹ ਦੱਸਦਾ ਕਿ ਕਿਹੜਾ ਕਿੱਧਰ ਭੁਗਤਿਆ ਸੀ, ਚਾਹੇ ਉਹ ਸਭਰਾਵਾਂ ਦੀ ਜੰਗ ਆ, ਚਾਹੇ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਚਾਹੇ ਹੋਰ ਘਟਨਾਕ੍ਰਮ ਨੇ। ਜਦੋਂ ਅਸੀਂ ਉਹਨਾਂ ਦੀ ਚਰਚਾ ਕਰਦੇ ਕਰਾਉਂਦੇ ਆ ਸਾਡੇ ਆਲੇ ਦੁਆਲੇ ਵਿੱਚ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਨੇ ਉਸ ਮੌਕੇ ਸਿੱਖੀ ਦੇ ਹੱਕ ਵਿੱਚ, ਪੰਥ ਦੇ ਹੱਕ ਵਿੱਚ ਤੇ ਗੁਰੂ ਪੰਥ ਦੀ ਹਮਾਇਤ ਵਿੱਚ ਗੱਲ ਕੀਤੀ, ਉਹਨਾਂ ਪ੍ਰਤੀ ਸਤਿਕਾਰ ਵੱਧਦਾ ਤੇ ਜਿਹੜੇ ਉਲਟ ਭੁਗਤੇ ਹੁੰਦੇ ਆ ਉਹਨਾਂ ਪ੍ਰਤੀ ਤਿਰਸਕਾਰ ਦੀ ਭਾਵਨਾ ਪੈਦਾ ਹੁੰਦੀ। ਸੋ ਜੇ ਕਿਸੇ ਨੇ ਸਤਿਕਾਰ ਹਾਸਲ ਕਰਨਾ ਇਹ ਵੀ ਉਹਦੇ ਆਪਦੇ ਹੱਥ 'ਚ ਆ, ਜਿਹਨੇ ਤਿਰਸਕਾਰ ਹਾਸਲ ਕਰਨਾ ਉਹ ਵੀ ਆਪਦੇ ਹੱਥ 'ਚ ਆ। ਸਿੱਖਾਂ ਨੇ ਤਾਂ ਕਿਸੇ ਨੂੰ ਮਿੰਨਤਾਂ ਨਹੀਂ ਕਰਨੀਆਂ, ਇਹ ਤਾਂ ਉਸ ਬੰਦੇ ਦੀ ਆਪਦੀ ਜ਼ਮੀਰ ਆ। ਹੁਣ ਵੱਡੇ ਘੱਲੂਘਾਰੇ ਮੌਕੇ, ਛੋਟੇ ਘੱਲੂਘਾਰੇ ਮੌਕੇ ਜਿਹੜੇ ਜਿਹੜੇ ਲੋਕ ਸਿੱਖਾਂ ਦੇ ਹੱਕ ਵਿੱਚ ਭੁਗਤੇ ਉਹਨੂੰ ਕਿਸੇ ਨੇ ਕਿਹਾ ਨਹੀਂ ਸੀ ਜਾ ਕੇ ਸਿੱਖ ਨੇ ਵੀ ਤੂੰ ਐਂ ਕਰ। ਉਹਨਾਂ ਨੇ ਆਪਦੀ ਅੰਦਰਲੀ ਜ਼ਮੀਰ ਦੇ ਹਿਸਾਬ ਨਾਲ ਗੱਲ ਸੁਣੀ ਤੇ ਜੋ ਉਹ ਫੈਸਲਾ ਕੀਤਾ। ਸੋ ਜੇ ਕਿਸੇ ਨੇ ਬੀਤੇ ਦੌਰ ਦੇ ਇਤਿਹਾਸ ਤੋਂ ਪ੍ਰੇਰਨਾ ਲੈਣੀ ਹੋਵੇ ਤਾਂ ਅੱਜ ਵੀ ਉਹ ਇਹੀ ਕਹੇਗਾ ਕਿ ਭਾਈ ਮੈਂ ਇਤਿਹਾਸ ਵਿੱਚ ਆਪਦਾ ਮੂੰਹ ਕਾਲਾ ਨਹੀਂ ਕਰਵਾਉਣਾ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ, ਰਾਗੀਆਂ, ਢਾਡੀਆਂ, ਕਥਾਕਾਰਾਂ, ਪ੍ਰਚਾਰਕਾਂ ਨੇ ਆਪਦੇ ਫਰਜ਼ ਨਹੀਂ ਪਛਾਣੇ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ ਆਰਐਸਐਸ, ਹਿੰਦੂਤਵਾ ਵਾਲਿਆਂ ਨੇ, ਭਾਰਤੀ ਹਕੂਮਤੀ ਤੰਤਰ ਵਾਲਿਆਂ ਨੇ ਕੋਈ ਰਾਹ ਨਹੀਂ ਛੱਡਿਆ ਹੋਣਾ ਜਿਹੜੇ ਰਾਹ ਨੂੰ ਨਾ ਅਪਣਾਇਆ ਹੋਵੇ। ਸਿੱਖ ਮਨਾਂ ਦੇ ਵਿੱਚ ਇਹ ਭਰਨ ਦੇ ਲਈ ਕਿ ਗੁਰੂ ਸਾਹਿਬਾਨ ਜਿਹੜੇ ਆ ਉਹ ਤਾਂ ਹਿੰਦੂਆਂ ਦੇ ਵਿੱਚੋਂ ਹੀ ਸੀ, ਹਿੰਦੂ ਧਰਮ ਦੀ ਰਾਖੀ ਲਈ ਵੀ ਕੁਰਬਾਨੀਆਂ ਹੋਈਆਂ ਨੇ ਤੇ ਰਾਮਚੰਦਰ, ਕ੍ਰਿਸ਼ਨ ਤੇ ਹੋਰ ਹਿੰਦੂ ਦੇਵੀ ਦੇਵਤੇ ਜਿਹੜੇ ਨੇ ਰੱਬ, ਭਗਵਾਨ ਜਾਂ ਅਵਤਾਰ ਨੇ, ਉਹਨਾਂ ਦੇ ਵਿੱਚ ਹੀ ਆਪਾਂ ਇਹ ਸਿੱਖ ਜਿਹੜੇ ਤੁਹਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਸ਼ਾਮਲ ਕਰ ਲੈਂਦੇ ਆ। ਇਹ ਸਾਰੀ ਗੱਲ ਬਾਰੇ ਕਿਸੇ ਵੀ ਇਹ ਕੋਈ ਕਹਿ ਨਹੀਂ ਸਕਦਾ ਅੱਜ ਦੇ ਸਮੇਂ 'ਚ ਕਿ ਮੈਨੂੰ ਪਤਾ ਨਹੀਂ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ। ਪਹਿਲਾਂ ਤਾਂ ਚਲੋ ਕੋਈ ਮੰਨ ਸਕਦਾ ਸੀ ਕਿ ਅਨਪੜ੍ਹ ਹੋਣ ਦੇ ਨਾਤੇ ਮੈਨੂੰ ਪਤਾ ਨਹੀਂ, ਪਰ ਹੁਣ ਤਾਂ ਪੜ੍ਹਿਆ ਲਿਖਿਆ ਹੋਵੇ, ਅਨਪੜ੍ਹ ਹੋਵੇ, ਹਰੇਕ ਨੂੰ ਗੱਲ ਦੀ ਸਮਝ ਆ। ਦੂਸਰੀ ਗੱਲ ਇਹ ਆ ਕਿ ਬੀਤੇ ਦੌਰ ਦੇ ਵਿੱਚ ਜਦੋਂ ਅੱਜ ਵਾਲੀ ਦੁਨਿਆਵੀ ਵਿੱਦਿਆ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਉਸ ਮੌਕੇ ਸਾਡੇ ਬਜ਼ੁਰਗਾਂ ਨੇ, ਪੁਰਖਿਆਂ ਨੇ ਸਿੱਖੀ ਸਿਦਕ, ਕੇਸਾਂ, ਸਵਾਸਾਂ ਸੰਗ ਨਿਭਾਉਂਦਿਆਂ ਹੋਇਆਂ ਜੋ ਇਤਿਹਾਸ ਸਿਰਜਿਆ ਉਹ ਕੀ ਆ? ਉਹ ਅਰਦਾਸ ਆ। ਜਦੋਂ ਵੀ ਸਾਡੇ ਗੁਰਧਾਮਾਂ ਵਿੱਚ, ਸਾਡੇ ਇਕੱਠਾਂ 'ਚ ਖੁਸ਼ੀ ਗਮੀ ਮੌਕੇ ਅਰਦਾਸੀਆ ਸਿੰਘ ਅਰਦਾਸ ਕਰਦਾ, ਜਦੋਂ ਉਹ ਸਾਰਾ ਇਤਿਹਾਸ ਅੱਖਾਂ ਮੂਹਰੇ ਸਾਡੇ ਆਉਂਦਾ ਹੈ ਬਈ ਜਿਨ੍ਹਾਂ ਨੇ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ, ਜਿਹੜਾ ਹੈਗਾ ਲਾਹੌਰ ਦੀ ਜੇਲ੍ਹ 'ਚ ਸਵਾ ਮਣ ਪੀਸਣਾ ਪੀਸਿਆ, ਇਹ ਸਾਰਾ ਜਿਹੜਾ ਇਤਿਹਾਸ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਤਾਂ ਉਹ ਸਾਨੂੰ ਇਹ ਦੱਸ ਰਿਹਾ ਹੁੰਦਾ ਕਿ ਬੀਤੇ ਦੌਰ ਦੇ ਵਿੱਚ ਕਿਵੇਂ ਸਾਡੇ ਪੁਰਖਿਆਂ ਨੇ ਧਰਮ ਹੇਤ ਅਸੀਸ ਵਾਰੇ ਤੇ ਅੱਜ ਸਾਡਾ ਫਰਜ਼ ਕੀ ਬਣਦਾ। ਪਰ ਅੱਜ ਦੇ ਸਮੇਂ ਦੇ ਵਿੱਚ
ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਵੱਡੀਆਂ ਧਾਰਮਿਕ ਸ਼ਖਸੀਅਤਾਂ ਕਹਾਈ ਜਾਂਦੇ ਆ, ਉਹ ਪ੍ਰਚਾਰ ਬੜਾ ਅਵੱਲਾ ਜਿਹਾ ਕਰਦੇ ਆ। ਤੇ ਬਹੁਤ ਸਾਰੇ ਇਹੋ ਜਿਹੇ ਅਦਾਰੇ ਨੇ, ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਸਿੱਖਾਂ ਦਾ ਹਿੰਦੂਕਰਨ ਕਰਨ ਵਾਲਾ ਪ੍ਰਾਪੇਗੰਡਾ ਪ੍ਰਚਾਰ ਕਰਦੇ ਆ। ਉਹਨਾਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਚੁੱਪ ਕਰਾਉਂਦੇ ਆ ਤੇ ਸਿੱਖੀ ਉੱਤੇ ਹਮਲਾ ਕਰਾਉਣ ਵਾਲੀ ਜਿਹੜੀ ਧਿਰ ਵਾ ਉਹਦਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸਾਥ ਦਿੰਦੇ ਆ। 3-4 ਮਹੀਨੇ ਪਹਿਲਾਂ ਰੌਲਾ ਪਿਆ ਸੀਗਾ, ਇੱਕ ਕੀਰਤਨੀ ਜਥੇ ਨੇ ਕ੍ਰਿਸ਼ਨ ਦੀ ਉਸਤਤੀ ਦੇ ਵਿੱਚ ਗੁਰਬਾਣੀ ਦੇ ਕੀਰਤਨ ਦੌਰਾਨ ਕੋਈ ਗਾਣਾ ਜਿਹਾ ਜੋੜਿਆ ਸੀ ਜਿਹੜਾ ਗਾਇਆ, ਔਰ ਉਹਦਾ ਲੋਕਾਂ ਨੇ, ਸਿੱਖ ਮਨਾਂ ਨੇ ਬਹੁਤ ਵਿਰੋਧ ਕੀਤਾ ਕਿ ਹਿੰਦੂਆਂ ਕੋਲੇ ਆਪਦੇ ਬਥੇਰੇ ਮੰਦਿਰ ਨੇ, ਉਹ ਬਥੇਰੀ ਆਪਦੀ ਕ੍ਰਿਸ਼ਨ ਲੀਲਾ ਜਾਂ ਹੋਰ ਤਿਉਹਾਰ ਮਨਾਉਂਦੇ ਆ, ਉੱਥੇ ਉਹ ਕਰ ਕੁਰ ਲੈਣਗੇ, ਤੁਸੀਂ ਆਪਦੇ ਗੁਰਦੁਆਰਿਆਂ ਦੇ, ਜੇ ਗੁਰਦੁਆਰਿਆਂ ਦੇ ਵਿੱਚ ਵੀ ਕ੍ਰਿਸ਼ਨ ਲੀਲਾ ਹੀ ਹੋਣੀ ਆ ਜਾਂ ਰਾਮਚੰਦਰ, ਜਾਂ ਅਸਲ ਵਿੱਚ ਤਾਂ ਇਹ ਹੈ ਕਿ ਸਾਰੀ ਗੁਰਬਾਣੀ ਦੇ ਵਿੱਚ ਹਿੰਦੂਇਜ਼ਮ ਨਾਲ ਸੰਬੰਧਿਤ ਤੀਰਥਾਂ, ਆਗੂਆਂ, ਅਵਤਾਰਾਂ, ਰੱਬ ਭਗਵਾਨ ਤੇ ਹੋਰ ਫਲਸਫੇ ਦੀਆਂ ਗੱਲਾਂ ਨੂੰ ਰੱਦ ਕੀਤਾ ਹੋਇਆ। ਗੁਰੂ ਸਾਹਿਬਾਨ ਦੇ ਨਾਲ ਬ੍ਰਾਹਮਣਵਾਦ ਦਾ, ਬ੍ਰਾਹਮਣਵਾਦੀਆਂ ਦਾ ਜਿਹੜਾ ਰੌਲਾ ਉਹ ਹੈ ਹੀ ਇਹ ਆ ਕਿ ਗੁਰੂ ਸਾਹਿਬਾਨ ਨੇ ਹਿੰਦੂ ਜਿਹੜੇ ਵਰਨ ਆਸ਼ਰਮ ਦੀ ਮਰਿਆਦਾ ਜਾਂ ਕਰਮ ਕਾਂਡ ਆ ਜਾਂ ਹੋਰ ਸਭ ਕੁਛ ਆ ਉਹਨੂੰ ਰੱਦ ਕੀਤਾ, ਖਾਸ ਤੌਰ ਤੇ ਜਾਤ ਪਾਤ ਨੂੰ ਰੱਦ ਕੀਤਾ। ਉਹ ਸਾਰੇ ਕਾਸੇ ਦੇ ਕਰਕੇ ਹਿੰਦੂਇਜ਼ਮ ਨੇ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਨਾਂਹ ਕੀਤੀ ਆ, ਉਸ ਦਿਨ ਤੋਂ ਹੀ ਸਿੱਖੀ ਨਾਲ ਤੇ ਸਿੱਖਾਂ ਨਾਲ ਵੈਰ ਪਾਇਆ ਹੋਇਆ। ਇਸ ਮਾਹੌਲ ਦੇ ਵਿੱਚ ਅੱਜ ਦਾ ਸਮਾਂ ਆ ਗਿਆ। ਅੱਜ ਅਗਲਿਆਂ ਕੋਲੇ ਸਰਕਾਰ ਦੀ ਤਾਕਤ ਆ, ਮੀਡੀਆ ਵਾ, ਜਿੰਨੇ ਆਹ ਟੈਲੀਵਿਜ਼ਨ ਦੇ ਨਾਟਕ ਆਉਂਦੇ ਆ ਸਿੱਖਾਂ ਦਾ ਹਿੰਦੂਕਰਨ ਕਰਨ ਵਾਲੇ ਨੇ, ਸਿੱਖਾਂ ਦਾ ਹਿੰਦੀਕਰਨ ਕਰਨ ਵਾਲੇ ਨੇ। ਉਸ ਮਾਹੌਲ ਦੇ ਉਲਟ ਸਾਡੇ ਕੋਲੇ ਕੀ ਆ, ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਸਾਡੇ ਆਗੂ ਨੇ ਜਿਨ੍ਹਾਂ ਨੇ ਸਾਨੂੰ ਸੱਚ ਦੱਸਣਾ, ਜਿਨ੍ਹਾਂ ਨੇ ਸਾਨੂੰ ਇਹ ਦੱਸਣਾ ਕਿ ਭਾਈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ, ਜਿਨ੍ਹਾਂ ਦਾ ਕੰਮ ਆ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਕਰਕੇ ਲੋਕਾਂ ਨੂੰ ਗੁਰਬਾਣੀ ਨਾਲ, ਧਰਮ ਨਾਲ, ਫਲਸਫੇ ਨਾਲ ਜੋੜਨਾ। ਪਰ ਜਿਹੜੇ ਰਾਗੀ ਢਾਡੀ ਕਥਾਕਾਰ, ਕੀਰਤਨੀ ਤੇ ਆਗੂ, ਧਾਰਮਿਕ ਤੇ ਸਿਆਸੀ ਆਗੂ, ਜੇਕਰ ਇਹੀ ਰਮਾਇਣ ਮਹਾਭਾਰਤ ਸੁਣਾਈ ਜਾਣਗੇ, ਕ੍ਰਿਸ਼ਨ ਲੀਲਾ ਦੀਆਂ ਗੱਲਾਂ ਸੁਣਾਈ ਜਾਣਗੇ, ਤਾਂ ਸਿੱਖ ਕਿਹੜੇ ਖੂਹ ਚ ਡਿੱਗਣਗੇ ਜਾ ਕੇ। ਸੰਗਤ ਦੇ ਵਿੱਚ, ਕੀਰਤਨ ਦੇ ਵਿੱਚ ਕ੍ਰਿਸ਼ਨ ਦੀ ਲੀਲਾ ਸੁਣਾਉਣ ਵਾਲੇ ਕੀਰਤਨੀਏ ਆ ਗਏ। ਤੇ ਅੱਜ ਇੱਕ ਵੀਡੀਓ ਹੋਰ ਆਈ ਆ ਜਿਹਦੇ ਵਿੱਚ ਸਕੂਲ ਦੇ ਬੱਚਿਆਂ ਤੋਂ ਬਾਹਾਂ ਖੜੀਆਂ ਕਰਵਾ ਕੇ ਭੋਰਾ ਭਰਨ ਸਿੱਖਾਂ ਦੇ ਨਿਆਣੇ ਆ, ਸਭ ਪਤਾ ਲੱਗ ਰਿਹਾ ਉਹਨਾਂ ਦੇ ਸਿਰਾਂ ਦੇ ਪਟਕੇ ਜਾਂ ਦਾੜੇ ਕੇਸ, ਜਾਂ ਮਾਫ ਕਰਨਾ ਜਿਹੜਾ ਲੀੜੇ ਕੱਪੜੇ ਆ ਬੱਚਿਆਂ ਦੇ, ਵੀ ਇਹ ਸਿੱਖ ਬੱਚੇ ਨੇ। ਉਹਨਾਂ ਤੋਂ ਕ੍ਰਿਸ਼ਨ ਅਤੇ ਰਾਮਚੰਦਰ ਦੀ ਜੈ ਜੈਕਾਰ ਕਰਾਈ ਜਾ ਰਹੀ ਹੈ। ਹੁਣ ਕ੍ਰਿਸ਼ਨ ਰਾਮ ਜਿਹੜਾ ਹੈ ਜਾਂ ਰਾਮਚੰਦਰ ਹੈ, ਇਹ ਰਮਾਇਣ ਤੇ ਮਹਾਭਾਰਤ ਦੇ ਆਧਾਰ ਦੇ ਉੱਤੇ ਜਿਨ੍ਹਾਂ ਨੂੰ ਮਹਾਨਾਇਕ ਹਿੰਦੂ ਫਲਸਫੇ ਦੇ ਅਨੁਸਾਰ ਅਗਲੇ ਮੰਨਦੇ ਆ, ਉਹ ਹਿੰਦੂਆਂ ਨੂੰ ਪੂਰਾ ਹੱਕ ਆ ਕਿ ਉਹਦੇ ਬਾਰੇ ਜੋ ਵੀ ਉਹ ਚਾਹਣ ਉਹ ਕਰਨ। ਪਰ ਸਿੱਖਾਂ ਦੇ ਬੱਚਿਆਂ ਤੋਂ ਇਹ ਆਸ ਕਰਨੀ, ਅਸੀਂ ਆਪਦੇ ਬਚਪਨ ਦੇ ਵਿੱਚ ਜਿਸ ਤਰੀਕੇ ਦੇ ਆਲੇ ਦੁਆਲੇ ਵਿੱਚ ਜਵਾਨ ਹੋਏ ਆ, ਸਾਨੂੰ ਆਪ ਹੀ ਪਤਾ ਹੁੰਦਾ ਸੀ ਵੀ ਅਸੀਂ ਸਿੱਖਾਂ ਤੇ ਸਾਡਾ ਧਰਮ ਸਾਨੂੰ ਆਹ ਚੀਜ਼ਾਂ ਕਰਨ ਦੀ ਇਜਾਜ਼ਤ ਦਿੰਦਾ, ਅਸੀਂ ਆਹ ਚੀਜ਼ਾਂ ਨਹੀਂ ਕਰਨੀ। ਸਾਡੇ ਨਾਲ ਬਹੁਤ ਸਾਰੇ ਗੈਰ ਸਿੱਖ ਜਾਂ ਹਿੰਦੂ ਪਰਿਵਾਰ ਜਾਂ ਮੁਸਲਮਾਨ ਜਾਂ ਹੋਰ ਮਜ਼ਹਬਾਂ ਦੇ ਲੋਕ, ਬੱਚੇ, ਵਿਦਿਆਰਥੀ ਪੜ੍ਹਦੇ ਸੀ, ਉਹਨਾਂ ਨੂੰ ਆਪਦੇ ਧਰਮ ਦਾ ਪਤਾ ਹੁੰਦਾ ਸੀ। ਪਰ ਜਦੋਂ ਕੋਈ ਹਿੰਦੂਆਂ ਦਾ ਬੱਚਾ ਕਿਸੇ ਸਾਡੇ ਸਿੱਖ ਧਰਮ ਦੀ ਕਿਸੇ ਰਵਾਇਤ ਵਿੱਚ ਜਾਂ ਕਿਸੇ ਪਰੰਪਰਾ 'ਚ ਜਾਂ ਕਿਸੇ ਲੰਗਰ 'ਚ ਸੇਵਾ ਕਰ ਰਿਹਾ ਜਾਂ ਕਿਸੇ ਨਗਰ ਕੀਰਤਨ ਮੌਕੇ, ਉਹਦੇ ਮਾਪਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਕਿਉਂਕਿ ਹਿੰਦੂ ਫਲਸਫੇ ਦੇ ਵਿੱਚ ਜਿੱਥੇ ਹੋਰ ਲੱਖਾਂ ਚੀਜ਼ਾਂ ਦਾ ਸਤਿਕਾਰ ਕਰਦੇ ਆ, ਉੱਥੇ ਹੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕ ਲੈਂਦੇ ਆ। ਉਹਨਾਂ ਦੀ ਕੋਈ ਮਨੋਵਿਗਿਆਨਕ ਤੰਗੀ ਨਹੀਂ ਆਉਂਦੀ, ਉਹਨਾਂ ਦਾ ਧਰਮ ਹੀ ਇਹੋ ਜਿਹਾ ਖੁੱਲਾ ਜਿਹਾ, ਉਹਦੇ 'ਚ ਤਾਂ ਪਤਾ ਹੀ ਨਹੀਂ ਕਿ ਵੀ ਕਿਹੜੀ ਚੀਜ਼ ਰੱਦ ਵਾ ਤੇ ਕਿਹੜੀ ਚੀਜ਼ ਠੀਕ ਆ। ਉੱਥੇ ਤਾਂ ਇਤਿਹਾਸ ਜਿਹੜਾ ਜਾਂ ਮਿਥਿਹਾਸ ਉਹਨਾਂ ਦਾ ਕਿਸੇ ਵੇਲੇ ਗਊ ਦੀ ਹੱਤਿਆ ਦੀ ਜਿਹੜੀ ਪ੍ਰਵਾਨਗੀ ਦੇ ਰਿਹਾ, ਕਿਸੇ ਵੇਲੇ ਕਹਿੰਦਾ ਜੀ ਗਊ ਹੱਤਿਆ ਬੜਾ ਪਾਪ ਦਾ ਕੰਮ ਆ, ਕਦੇ ਕੋਈ ਚੀਜ਼ ਚੰਗੀ ਆ, ਕਦੇ ਕੋਈ ਚੀਜ਼ ਮਾੜੀ ਆ। ਸੋ ਉੱਥੇ ਕੋਈ ਪੱਕੇ ਸਿਧਾਂਤ ਨਹੀਂ ਹੈ। ਪਰ ਸਿੱਖ ਬੱਚੇ ਲਈ ਜਾਂ ਸਿੱਖ ਕੌਮ ਦੇ ਕਿਸੇ ਸਿਟੀਜ਼ਨ ਜਾਂ ਨਾਗਰਿਕ ਜਾਂ ਕਿਸੇ ਸਿੱਖ ਲਈ ਹੋਰ ਤਰ੍ਹਾਂ ਦੇ ਜਿਹੜੇ ਮਾਪਦੰਡ ਨੇ। ਸਿੱਖ ਨੂੰ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਸੀਸ ਝੁਕਾਉਣਾ ਜਿਹੜਾ ਉਹ ਠੀਕ ਨਹੀਂ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ।
ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਤਮਸਤਕ ਹੁੰਦੇ ਆ, ਗੁਰਬਾਣੀ ਦਾ ਪਰਚਾ ਪਾਠ ਕਰਦੇ ਆ ਤੇ ਦਦਾਰ ਖਾਲਸੇ ਕਾ ਜਿਵੇਂ ਸਾਡੀ ਮਰਿਆਦਾ ਰਵਾਇਤ ਆ ਕਿ ਜੇ 5 ਤਿਆਰ ਵਰ ਤਿਆਰ ਸਿੰਘ ਹੋਣ ਤੇ ਉੱਥੇ ਸਾਨੂੰ ਅਸੀਂ ਇਹ ਕਿਹਾ ਗਿਆ, ਸਾਡੇ ਪਰੰਪਰਾ 'ਚ ਗੱਲ ਚੱਲੀ ਆਉਂਦੀ ਆ ਕਿ ਗੁਰੂ ਸਾਹਿਬ ਦਾ ਆਪਣਾ ਜਿਹੜਾ ਹੈਗਾ ਨਿਵਾਸ ਜਾਂ ਉਹਨਾਂ ਦੀ ਹੋਂਦ ਸਾਨੂੰ ਉਸ ਟਾਈਮ ਮਹਿਸੂਸ ਹੁੰਦੀ ਹੈ ਜਦੋਂ ਅਸੀਂ 5 ਤਿਆਰ ਵਰ ਤਿਆਰ ਸਿੰਘ ਦੇਖਦੇ ਹਾਂ। ਤਾਂ ਜਦੋਂ ਕੋਈ ਸਿੱਖਾਂ ਦਾ ਬੱਚਾ ਕਿਸੇ ਨਗਰ ਕੀਰਤਨ ਮੌਕੇ ਇਹ ਉਹਦੇ ਮਨ ਵਿੱਚ ਆਵੇ ਵੀ ਕਦੇ ਮੈਂ ਵੀ 5 ਪਿਆਰਿਆਂ 'ਚ ਲੱਗੂਗਾ, ਤਾਂ ਸਮਝ ਲਈਦਾ ਕਿ ਇਹਦੇ ਅੰਦਰ ਸਿੱਖੀ ਦਾ ਜਜ਼ਬਾ ਜਿਹੜਾ ਹੈ ਉਹ ਪੁੰਗਰ ਰਿਹਾ। ਜਦੋਂ ਕਿਸੇ ਸਿੱਖ ਬੱਚੇ ਦੇ ਮਨ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਇਹ ਆਉਣ ਲੱਗਦਾ ਹੈ ਕਿ ਕਦੇ ਮੇਰੀ ਵਾਰੀ ਵੀ ਆਊਗੀ ਵੀ ਜਿਹੜਾ 5 ਤਿਆਰ ਵਰ ਤਿਆਰ ਸਿੰਘਾਂ ਨੂੰ ਪ੍ਰਸ਼ਾਦ ਵਰਤਾਉਣ ਮੌਕੇ ਛਾਂਦਾ ਦਿੱਤਾ ਜਾਂਦਾ, ਪਹਿਲਾਂ 5 ਸਿੰਘਾਂ ਨੂੰ ਦਿੱਤਾ ਜਾਂਦਾ, ਵੀ ਉਹ ਮੇਰਾ ਵੀ ਕਦੇ ਨੰਬਰ ਆਊਗਾ ਵੀ ਮੈਂ ਛਾਂਦਾ ਜਿਹੜਾ 5 'ਚ ਪਹਿਲਿਆਂ 'ਚ ਲੈ ਰਿਹਾ। ਇਹ ਵੀ ਉਹਦੇ ਅੰਦਰ ਸਿੱਖੀ ਦਾ ਬੀਜ ਪੁੰਗਰ ਰਿਹਾ। ਇਵੇਂ ਹੀ ਕਿਸੇ ਵੇਲੇ ਮਨ ਵਿੱਚ ਆਉਂਦਾ ਕਦੇ ਮੈਂ ਦੇਗ ਵੰਡ ਰਿਹਾ ਹਾਂ, ਕਦੇ ਮੈਂ ਗੁਰੂ ਕੇ ਲੰਗਰ ਦੇ ਵਿੱਚ ਦਾਲੇ ਵਾਲੀ ਬਾਲਟੀ ਚੱਕ ਕੇ ਦਾਲਾ ਵੈਗਰੂ ਜਾਂ ਪ੍ਰਸ਼ਾਦਾ ਵੈਗਰੂ ਕਰਾਂ। ਇਹ ਜਦੋਂ ਬੱਚੇ ਦੇ ਮਨ ਵਿੱਚ ਖਿਆਲਾਤ ਆਉਂਦੇ ਆ, ਉਹਦੇ ਅੰਦਰਲਾ ਸਿੱਖੀ ਵਾਲਾ ਬੀਜ ਹੌਲੀ ਹੌਲੀ ਜਿਹੜਾ ਹੈਗਾ ਸਹਿਜੇ ਸਹਿਜੇ ਉਹ ਪੁੰਗਰ ਰਿਹਾ ਹੁੰਦਾ। ਜਿਉਂ-ਜਿਉਂ ਬੱਚੇ ਦੀ ਸਮਝ ਵੱਧਦੀ ਆ, ਉਮਰ ਵੱਧਦੀ ਆ, ਤਜਰਬਾ ਵੱਧਦਾ, ਉਹਦੇ ਆਲੇ ਦੁਆਲੇ ਦੇ ਵਿੱਚ ਉਹਨੂੰ ਦੇਖਣ ਵਾਲੇ ਕਹਿੰਦੇ ਆ ਕਿ ਦੇਖੋ ਇਹ ਹਰ ਰੋਜ਼ ਗੁਰਦੁਆਰਾ ਸਾਹਿਬ ਆਉਂਦਾ ਹੈ, ਹਰ ਰੋਜ਼ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ, ਇਹਦਾ ਪਾਠ ਕਰਨ ਨੂੰ ਜੀ ਕਰਦਾ, ਚਾਹੇ ਇਹ ਤੋਂ ਕਈ ਵਾਰੀ ਗੜਬੜ ਵੀ ਹੋ ਜਾਂਦੀ ਆ ਪਰ ਇਹ ਪਾਠ ਕਰਨਾ ਛੱਡਦਾ ਨਹੀਂ। ਹੁਣ ਇਹਨੂੰ ਮੂਲ ਮੰਤਰ ਆਉਣ ਲੱਗ ਪਿਆ। ਕਈ ਵਾਰੀ ਘਰਾਂ ਦੇ ਵਿੱਚ ਬੜੇ ਚਾਅ ਨਾਲ ਦੱਸਦੇ ਆ ਕਿ ਸਾਡੇ ਨਿਆਣੇ ਨੂੰ 5 ਪੌੜੀਆਂ ਦਾ ਪਾਠ ਆਉਣ ਲੱਗ ਗਿਆ। ਕੋਈ ਕਹਿੰਦਾ ਇਹਨੂੰ ਜਪਜੀ ਸਾਹਿਬ ਜਿਹੜਾ ਹੈਗਾ ਅਜੇ ਜ਼ਬਾਨੀ ਤਾਂ ਨਹੀਂ ਕੰਠ ਹੋਇਆ, ਪਰ ਸਾਡਾ ਮੁੰਡਾ ਜ਼ਬਾਨੀ ਤਾਂ ਕੰਠ ਨਹੀਂ ਹੋਇਆ ਪਰ ਉਹਨੂੰ ਗੁਟਕੇ ਤੋਂ ਬਾਣੀ ਪੜ੍ਹ ਲੈਂਦਾ। ਇਵੇਂ ਕੋਈ ਆਪਦੀ ਧੀ ਦੀ ਸਿਫਤ ਕਰਦਾ ਵੀ ਹੁਣ ਉਹ ਦੋਨੇ ਟਾਈਮ ਨਿਤਨੇਮ ਕਰਦੀ ਆ ਜਿੰਨੀਆਂ ਬਾਣੀਆਂ ਸਾਨੂੰ ਮਰਿਆਦਾ 'ਚ ਦੱਸੀਆਂ ਨੇ, ਫਿਰ ਇਸ ਤਰੀਕੇ ਨਾਲ ਅੰਮ੍ਰਿਤ ਛਕਦਾ ਹੈ, ਬਾਣੀ ਤੇ ਬਾਣੇ ਨਾਲ ਜੁੜਦਾ। ਸੋ ਸਿੱਖ ਜਿਹੜਾ ਹੈ ਉਹਦੀ ਮੇਕਿੰਗ ਆ, ਜਿਹੜੀ ਉਹਦਾ ਸਿੱਖ ਹੋਣ ਦਾ ਜਿਹੜਾ ਸਫ਼ਰ ਆ ਉਹਦੇ ਬਚਪਨ ਤੋਂ ਸ਼ੁਰੂ ਹੁੰਦਾ ਤੇ ਉਹਦੇ ਸਿੱਖ ਬਣਨ ਤੱਕ ਬਹੁਤ ਕੁਝ ਆਉਂਦਾ। ਜਦੋਂ ਉਹ ਸਿੰਘ ਸੱਜਦਾ ਫਿਰ ਉਹ ਖਾਲਸੇ ਤੱਕ ਦਾ ਸਫ਼ਰ ਆ ਜਿਹੜਾ ਸਾਡੇ ਫਲਸਫੇ ਦੇ ਮਾਹਿਰ ਜਿਹੜੇ ਆ ਇਹਦੇ ਉੱਤੇ ਬੜੀਆਂ ਵੱਡੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਨੇ, ਲਿਖਤਾਂ ਲਿਖੀਆਂ ਗਈਆਂ ਨੇ, ਫਲਸਫੇ ਦੇ ਬੜੇ ਮਾਹਿਰ ਨੇ। ਹਰ ਇੱਕ ਕੌਮ ਦਾ ਇੱਕ ਫਲਸਫਾ ਹੁੰਦਾ, ਸਾਰੇ ਧਰਮ ਇੱਕੋ ਜਿਹੇ ਨਹੀਂ ਹੈਗੇ। ਜਿਹੜਾ ਇਹ ਮਤ ਦਿੰਦੇ ਆ ਲੋਕ ਜਾਂ ਇਹੋ ਜਿਹੀਆਂ ਜਬੜੀਆਂ ਮਾਰਦੇ ਆ ਕਿ ਸਿੱਖੀ ਉਵੇਂ ਹੀ ਆ ਜਿਵੇਂ ਹਿੰਦੂ ਧਰਮ ਆ, ਸਿੱਖੀ ਉਵੇਂ ਹੀ ਆ ਜਿਵੇਂ, ਨਹੀਂ, ਬਿਲਕੁਲ ਨਹੀਂ। ਈਸਾਈ ਮਤ ਦੇ ਆਪਦੇ ਦਸਤੂਰ ਨੇ, ਆਪਦੇ ਰਸਮੋ ਰਿਵਾਜ ਨੇ, ਹਿੰਦੂਆਂ ਦੇ ਆਪਦੇ ਨੇ, ਮੁਸਲਮਾਨਾਂ ਦੇ ਆਪਦੇ ਨੇ, ਉਵੇਂ ਸਿੱਖਾਂ ਦੇ ਆਪਦੇ ਰਸਮ ਰਿਵਾਜ ਨੇ। ਸੋ ਜਿਹੜਾ ਕੋਈ ਧਰਮ ਆ ਉਸ ਧਰਮ ਦੇ ਮੰਨਣ ਵਾਲੇ ਨੂੰ ਆਪਦੇ ਧਰਮ ਦੀ ਮਰਿਆਦਾ ਅਨੁਸਾਰ ਪੂਰਾ ਜਿਉਣ ਦਾ ਹੱਕ ਵਾ। ਇਹ ਸਾਨੂੰ ਗੁਰੂ ਪਾਤਸ਼ਾਹ ਨੇ ਦੱਸਿਆ। ਇੱਥੋਂ ਤੱਕ ਕਿ ਜੇ ਜ਼ਬਰ ਦੇ ਨਾਲ ਕੋਈ ਗੁਰੂ ਪਾਤਸ਼ਾਹ ਦੇ ਸਾਹਮਣੇ ਗੱਲ ਆਈ ਤਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਇਸ ਗੱਲ ਦੀ ਗਵਾਹੀ ਆ ਕਿ ਬੇਸ਼ੱਕ ਅਸੀਂ ਤਿਲਕ ਜਨੇਊ ਦੀ ਹਮਾਇਤ ਨਹੀਂ ਕਰਦੇ, ਨਹੀਂ ਪਹਿਨਦੇ, ਪਰ ਜੇ ਕੋਈ ਧੱਕੇ ਨਾਲ ਜ਼ਬਰ ਨਾਲ ਤਾਂ ਇਸ ਚੀਜ਼ ਦੇ ਅਸੀਂ ਖਿਲਾਫ ਹਾਂ। ਸੋ ਸਾਡਾ ਜਦੋਂ ਰਾਜ ਭਾਗ ਵੀ ਆਇਆ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਮੌਕੇ, ਚਾਹੇ 6 ਰਿਆਸਤਾਂ ਜਦੋਂ ਕਾਇਮ ਹੋਈਆਂ ਨੇ, ਉਦੋਂ ਵੀ ਕਿਸੇ ਨੇ ਕਿਸੇ ਨੂੰ ਜ਼ਬਰ ਨਾਲ ਧੱਕੇ ਨਾਲ ਧਰਮ ਬਦਲਣ ਲਈ ਨਹੀਂ ਕਿਹਾ। ਸੋ ਖਾਲਸੇ ਦੀਆਂ ਆਪਦੀਆਂ ਰਵਾਇਤਾਂ ਨੇ, ਸਿੱਖਾਂ ਦਾ ਆਪਦਾ ਸੱਭਿਆਚਾਰ ਆ, ਆਪਦਾ ਸਿਸਟਮ। ਹੁਣ ਉਹਦੇ ਵਿੱਚ ਸਿੱਖ ਲਈ ਤਾਂ ਇਹ ਮਰਨ ਵਾਲੀ ਗੱਲ ਆ ਜੇਕਰ ਉਹ ਜਿਹੜੀਆਂ ਕਰਤੇ ਦੀਆਂ ਬਣਾਈਆਂ ਹੋਈਆਂ ਕਿਰਤਮ ਚੀਜ਼ਾਂ ਨੇ, ਮਨੁੱਖ ਦੀਆਂ ਬਣਾਈਆਂ ਚੀਜ਼ਾਂ ਨੇ, ਇੱਕ ਗੋਲ ਜਾਂ ਪੱਥਰ ਨੂੰ ਰੱਖ ਕੇ ਉਠਾ ਕਰ ਆ ਜਿਹਨੂੰ ਮੱਥਾ ਟੇਕੋ, ਜਾਂ ਜਿਹੜੀ ਕੋਈ ਮੂਰਤੀ ਆ ਜਾਂ ਕੁਝ ਹੋਰ ਆ। ਹੁਣ ਇਹ ਸਿੱਖ ਫਲਸਫੇ ਅਨੁਸਾਰ ਇੱਕ ਗੁਨਾਹ ਵਾਲੀ ਗੱਲ, ਜਿਵੇਂ ਕਿਸੇ ਮੁਸਲਮਾਨ ਲਈ ਕੁਫਰ, ਵੀ ਇਹ ਕੁਝ ਗੱਲਾਂ ਉਹ ਨਹੀਂ ਕਰਨੀਆਂ। ਤੂੰ ਸਾਡੇ ਧਰਮ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਗਲਤ ਨੇ ਉਹਨਾਂ ਬਾਰੇ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਦਾ ਹੱਕ ਵਾ, ਫਰਜ਼ ਵਾ, ਉਹ ਲੋਕਾਂ ਨੂੰ ਦੱਸਣ ਕਿ ਭਾਈ ਸਿੱਖ ਰਹਿਤ ਮਰਿਆਦਾ ਅਨੁਸਾਰ ਜਾਂ ਸਾਡੇ ਸਿੱਖ ਫਲਸਫੇ ਅਨੁਸਾਰ ਆਹ ਕੰਮ ਆਪਾਂ ਨਹੀਂ ਕਰਨਾ। ਇਵੇਂ ਹੀ ਬਹੁਤ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਅਸੀਂ ਲਾਜ਼ਮੀ ਕਰਨੀਆਂ। ਪਰ ਕਮਾਲ ਦੀ ਗੱਲ ਆ ਕਿ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਪਿਛਲੇ 100 ਸਾਲ ਤੋਂ ਜੋ ਸਾਨੂੰ ਦੱਸ ਰਹੇ ਨੇ ਉਹ ਕੁਝ ਨਹੀਂ ਹੈ ਜੋ ਸਾਨੂੰ ਦੱਸਣਾ ਜਾਂ ਸਾਨੂੰ ਸਮਝਾਉਣਾ
ਚਾਹੀਦਾ, ਸਾਨੂੰ ਤਾਂ ਉਹਦੇ ਉਲਟ ਚੀਜ਼ਾਂ ਚਾਹੀਦੀਆਂ। ਤੇ ਜੇਕਰ ਅੱਜ ਸਿੱਖ ਟੋਕਦੇ ਨੇ ਕਿ ਭਾਈ ਕੀਰਤਨੀਓ ਤੁਹਾਡਾ ਕੰਮ ਇਹ ਨਹੀਂ ਵੀ ਕ੍ਰਿਸ਼ਨ ਜੀ ਦੇ ਇੱਥੇ ਗੁਣ ਗਾਉਂਦੇ ਫਿਰੋ, ਸਾਨੂੰ ਤੁਸੀਂ ਇਹ ਤਾਂ ਦੱਸਦੇ ਚੰਗੇ ਲੱਗਦੇ ਹੋ ਕਿ ਦਸ਼ਮੇਸ਼ ਪਾਤਸ਼ਾਹ ਨੇ ਜਾਂ ਗੁਰੂ ਸਾਹਿਬਾਨ ਨੇ ਕ੍ਰਿਸ਼ਨ ਜੀ ਬਾਰੇ, ਰਾਮਚੰਦਰ ਬਾਰੇ ਜਾਂ ਹੋਰ ਹਿੰਦੂ ਦੇਵੀ ਦੇਵਤਿਆਂ ਬਾਰੇ ਕੀ ਕਿਹਾ, ਉਹਦੀ ਵਿਆਖਿਆ ਕਰਕੇ ਸੁਣਾਓ। ਪਰ ਉਹ ਗੱਲ ਦੱਸਣ ਤੋਂ ਡਰਦੇ ਨੇ ਕਿਉਂਕਿ ਹਿੰਦੂਤਵ ਦਾ ਬੜਾ ਜ਼ੋਰ ਆ, ਤੋਂ ਇਸ ਕਰਕੇ ਵਿਆਖਿਆ ਹੀ ਬਦਲੀ ਜਾ ਰਹੇ ਨੇ। ਤੋਂ ਸਾਨੂੰ ਜਦੋਂ ਕਰਾਹੇ ਪਾਉਣ ਦਾ ਯਤਨ ਕੀਤਾ ਜਾਵੇ, ਜਦੋਂ ਸਾਨੂੰ ਸਾਡੇ ਫਲਸਫੇ ਦੇ ਉਲਟ ਤੋਰਿਆ ਜਾਵੇ, ਉਸ ਮੌਕੇ ਫਿਰ ਭਾਈਚਾਰਕ ਕਲੈਸ਼ ਦਾ ਵਧਣਾ ਸੁਭਾਵਿਕ ਹੈ। ਉਦੋਂ ਤਾਂ ਸ਼ਰੇਆਮ ਕਵਾਂਗੇ ਨਾ ਕਿ ਸਾਡਾ ਹਿੰਦੂਕਰਨ ਕੀਤਾ ਜਾ ਰਿਹਾ। ਸੋ ਕਦੇ ਕੋਈ ਉੱਠਦਾ ਉਹ ਸੰਗਤ ਦੇ ਵਿੱਚ ਕੀਰਤਨੀਆ ਬਣ ਕੇ, ਕੋਈ ਕਥਾਵਾਚਕ ਬਣ ਕੇ, ਕੋਈ ਰਾਗੀ ਢਾਡੀ ਬਣ ਕੇ ਸਿੱਖ ਫਲਸਫੇ ਦੇ ਖਿਲਾਫ ਗੱਲਾਂ ਕਰਦਾ। ਕਦੇ ਕੋਈ ਆਹ ਜਿਵੇਂ ਸਕੂਲ ਚ ਆ ਗਿਆ ਵੀ ਉੱਠ ਕੇ ਉਹ ਨਿਆਣੇ, ਸਾਡੇ ਨਿਆਣਿਆਂ ਤੋਂ ਜਿਹੜਾ ਰਾਮਚੰਦਰ ਤੇ ਕ੍ਰਿਸ਼ਨ ਦੇ ਜੈ ਜੈਕਾਰ ਕਰਾਈ ਜਾ ਰਹੀ ਹੈ। ਔਰ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਕੰਮ ਹੁੰਦਾ ਜਾ ਰਿਹਾ ਉਹ ਇਹ ਆ ਕਿ ਸਿੱਖ ਫਲਸਫੇ ਦੇ ਝੰਡਾ ਵਰਦਾਰ ਆ ਜਿਹੜੇ, ਉਹਨਾਂ ਨੂੰ ਰੋਕਣ ਲਈ, ਉਹਨਾਂ ਨੂੰ ਦਹਿਲਾ ਕੇ ਚੁੱਪ ਕਰਾਉਣ ਦੇ ਲਈ ਬੜੇ ਪੱਤੇ ਖੇਡੇ ਜਾ ਰਹੇ। ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਸਿੱਖਾਂ ਨੇ ਪੰਥਕ ਜਜ਼ਬਾਤਾਂ ਅਨੁਸਾਰ ਇੱਕ ਮੋਰਚਾ ਲਾਇਆ, ਜਿਹੜਾ ਕਿ ਸਿੱਖ ਜਜ਼ਬਾਤਾਂ ਦੀ, ਸਿੱਖੀ ਦੇ ਮਸਲਿਆਂ ਦੀ ਗੱਲ ਕਰਦਾ। ਪਰ ਉਹਨੂੰ ਖਰਾਬ ਕਰਨ ਦੇ ਲਈ ਉਹਦੇ ਉਲਟ ਕੱਲ ਚੰਡੀਗੜ੍ਹ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਇੱਕ ਪ੍ਰੋਗਰਾਮ ਰੱਖਿਆ, ਜਿੱਥੇ ਜੇਲ੍ਹਾਂ 'ਚ ਨਜ਼ਰਬੰਦ ਜਿਹੜੇ ਉਹ ਪੁਲਿਸੀਏ ਜਿਨ੍ਹਾਂ ਨੇ ਬੁੱਚੜਪੁਣਾ ਕੀਤਾ, ਜਿਨ੍ਹਾਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ, ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਚੱਕ ਕੇ ਕੋਹ ਕੇ ਉਹਨਾਂ ਨੂੰ ਬਦਨਾਮ ਕਰਕੇ ਵੀ ਇਹ ਤਾਂ ਜੀ ਬੜੇ ਖਤਰਨਾਕ ਬੰਦੇ, ਉਹਨਾਂ ਨੂੰ ਕਤਲ ਕਰਤਾ। ਤੇ ਜਦੋਂ ਬਾਅਦ ਵਿੱਚ ਕਈ ਸਾਲ ਉਹਨਾਂ ਦਾ ਪਤਾ ਹੀ ਨਹੀਂ ਲੱਗਣ ਦਿੱਤਾ, ਨੌਕਰੀ ਤੇ ਰਹਿੰਦਿਆਂ ਤਾਂ ਉਲਟਾ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦੇ ਵੀ ਤੁਸੀਂ ਲੱਖ 2 ਲੱਖ ਰੁਪਈਆ ਲੈ ਲਓ, ਤੁਹਾਡਾ ਮੁੰਡਾ ਮਰ ਗਿਆ, ਮੈਂ ASI ਤੋਂ DSP ਬਣ ਗਿਆ, ਮੈਂ ਤਰੱਕੀਆਂ ਕਰ ਲਈਆਂ, ਤੇ ਤੁਸੀਂ ਛੱਡੋ ਇਹਨੂੰ ਗੱਲ ਨੂੰ। ਸੋ ਪੰਜਾਬ ਦੇ ਵਿੱਚ ਜਿਹੜਾ ਉਸ ਦੌਰ ਵਿੱਚ ਵਾਪਰਿਆ, ਉਸ ਜ਼ੁਲਮ ਦੇ ਜ਼ਿੰਮੇਵਾਰ ਪੁਲਿਸੀਆਂ ਨੂੰ ਜੇਕਰ ਹੁਣ ਬੜੇ ਘੱਟ ਹਾਲਾਂਕਿ ਸਜ਼ਾਵਾਂ ਹੋਈਆਂ, ਤੇ ਜਿਨ੍ਹਾਂ ਨੂੰ ਹੋਈਆਂ ਵੀ ਨੇ, ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ, ਚਾਹੇ ਉਹ ਬਾਦਲ ਦੀ ਹੈ, ਚਾਹੇ ਕੈਪਟਨ ਦੀ ਹੈ, ਚਾਹੇ ਕਿਸੇ ਹੋਰ ਦੀ ਆ, ਉਹਨਾਂ ਪੁਲਿਸੀਆਂ ਨੂੰ ਨਾਲੋਂ ਨਾਲ ਹੀ ਛੱਡ ਦਿੰਦੇ ਨੇ, ਕੱਟੀ ਕਢਾਈ ਚ ਛੱਡੀ ਜਾਂਦੇ ਆ। ਤੇ ਹੁਣ ਉਹਨਾਂ ਜਿਹੜੇ ਪੁਲਿਸੀਏ ਜਿੰਨੇ ਅੰਦਰ ਨੇ, ਉਹਨਾਂ ਦੀਆਂ ਫੋਟੋਆਂ ਚੱਕ ਕੇ ਚੰਡੀਗੜ੍ਹ ਦੇ ਵਿੱਚ ਮਾਰਚ ਕੱਢਿਆ ਗਿਆ ਕਿ ਜੀ ਜੇਲ੍ਹਾਂ 'ਚ ਨਜ਼ਰਬੰਦ ਪੁਲਿਸੀਆਂ ਦੀਆਂ ਰਿਹਾਈਆਂ ਕਰੋ। ਜਿਵੇਂ ਸਿੱਖਾਂ ਦੇ ਨੌਜਵਾਨ ਬੱਚਿਆਂ ਦੇ ਉੱਤੇ ਝੂਠੇ ਮੁਕੱਦਮੇ ਬਣਾਏ ਗਏ ਨੇ, ਸਿੱਖ ਕਹਿੰਦੇ ਆ ਕਿ ਬੇਦੋਸ਼ੇ ਸਿੱਖਾਂ ਨੂੰ ਜੇਲ੍ਹਾਂ 'ਚੋਂ ਰਿਹਾ ਕਰੋ, ਉਵੇਂ ਦਾ ਬਿਲਕੁਲ ਬਰਾਬਰ ਦਾ ਨਾਅਰਾ ਜਿਹੜਾ ਸੀ ਕੱਲ ਲਾਇਆ ਕਿ ਬੇਦੋਸ਼ੇ ਜਿਹੜੇ ਪੁਲਿਸੀਏ ਨੇ ਉਹਨਾਂ ਨੂੰ ਰਿਹਾ ਕਰੋ। ਜੀ ਇਹਨਾਂ ਨੇ ਤਾਂ ਬੜਾ ਵਧੀਆ ਕੰਮ ਕੀਤਾ। ਸੋ ਜਿਹੜੇ ਕੱਲ ਹਿੰਦੂ ਕੱਟੜਪੰਥੀਆਂ ਨੇ, ਉਹਨਾਂ 'ਚ ਕਈ ਭੇਖੀ ਜੇ ਸਿੱਖ ਵੀ ਸੀਗੇ, ਉਹਨਾਂ ਨੇ ਇਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਦੇ ਲਈ, ਪੰਜਾਬ ਦੇ ਹੱਕਾਂ ਦੇ ਹੱਕ ਸੱਚ ਲਈ ਲੜਨ ਵਾਲਿਆਂ ਦੇ ਖਿਲਾਫ ਇਹ ਪ੍ਰੋਗਰਾਮ ਕੀਤਾ। ਉਹ ਤੁਹਾਡਾ ਕੀ ਖਿਆਲ ਆ ਵੀ ਕਿਸੇ ਨੇ ਐਵੇਂ ਘਰੋਂ ਬੈਠੇ 4 ਲਾਲੇ ਤੁਰ ਪਏ ਹੋਣੇ ਆ? ਬਿਲਕੁਲ ਨਹੀਂ। ਭਾਰਤੀ ਖੁਫੀਆ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਣਾ, ਉਹਨਾਂ ਬੰਦਿਆਂ ਨੂੰ ਪੂਰੀ ਗਰੰਟੀ ਦਿੱਤੀ ਹੋਣੀ ਆ ਕਿ ਤੁਹਾਨੂੰ ਅਸੀਂ ਕੱਖ ਨਹੀਂ ਹੋਣ ਦਿਆਂਗੇ। ਸੋ ਉਹ ਲੋਕ ਜਿਹੜੇ ਇੱਥੇ ਦਹਾਈ ਦਿੰਦੇ ਰਹਿੰਦੇ ਆ ਕਿ ਹਿੰਦੂ ਸਿੱਖ ਏਕਤਾ ਟੁੱਟ ਗਈ, ਕਈਆਂ ਨੂੰ ਮੇਰੇ ਤੇ ਬੜੀ ਤਕਲੀਫ ਆ ਕਿ ਤੁਸੀਂ ਜੀ ਮੁਸਲਮਾਨਾਂ ਦੇ ਪ੍ਰਤੀ ਬੜੇ ਸੌਫਟ ਹੋ। ਮੈਂ ਇਹ ਕਹਿਣਾ ਕਿ ਜਿਹੜੇ ਦੀਵਾਨ ਕੌੜਾ ਮੱਲ ਦੇ ਵਾਰਸ ਹਿੰਦੂ ਨੇ, ਉਹਨਾਂ ਨਾਲ ਸਾਡਾ ਪਿਆਰ ਆ, ਪਰ ਜਿਹੜਾ ਗੰਗੂ ਬਾਹਮਣ ਦਾ ਵਾਰਸ ਬਣਦਾ, ਜਿਹੜਾ ਲਖਪਤ ਰਾਏ ਦਾ ਵਾਰਸ ਬਣਦਾ, ਇੰਦਰਾ ਦਾ ਵਾਰਸ ਬਣਦਾ, ਉਹਦੇ ਨਾਲ ਸਾਡਾ ਵਿਰੋਧ। ਐਵੇਂ ਹੀ ਜਿਹੜੇ ਦੀਵਾਨ ਜਿਹੜੇ ਮੁਸਲਮਾਨ ਜਿਹੜੇ ਨੇ ਪੀਰ ਬੁੱਧੂ ਸ਼ਾਹ ਦੇ ਵਾਰਸ ਬਣਨ, ਭਾਈ ਮਰਦਾਨੇ ਦੇ ਰਾਹ ਚੱਲਣ, ਜਿਹੜੇ ਮਾਈ ਦੌਲਤਾਂ ਦੇ ਵਾਂਗ ਜਾਂ ਹਜ਼ਾਰਾਂ ਇਹੋ ਜਿਹੇ ਮੁਸਲਮਾਨ ਨੇ ਜਿਨ੍ਹਾਂ ਨੇ ਗੁਰੂ ਘਰ ਨਾਲ ਆਪਦੇ ਧਰਮ 'ਚ ਪਰਪੱਕ ਰਹਿੰਦੇ ਹੋਇਆ ਨਿਭਾਈ ਆ, ਜੇਕਰ ਕੋਈ ਮੁਸਲਮਾਨ ਉਸ ਰਾਹ ਤੇ ਚੱਲੇ ਉਹਦਾ ਹੀ ਪਿਆਰ ਆ। ਬਾਕੀ ਜਿਹੜਾ ਮਸੇ ਰੰਗੜ ਦੇ ਰਾਹ ਤੁਰੇ ਜਾਂ ਗੁਰੂ ਸਾਹਿਬਾਨ ਦੇ ਜਾਂ ਸਿੱਖ ਫਲਸਫੇ ਦੇ ਉੱਤੇ ਹਮਲਾ ਕਰੇ, ਸਾਡਾ ਕੀ ਲੱਗਦਾ? ਸਾਡਾ ਦੁਸ਼ਮਣ ਆ ਕੌਮ ਦਾ। ਅਸੀਂ ਸਿੱਖ ਵਾਂ, ਸਿੱਖ ਹੱਕਾਂ ਦੇ ਖਿਲਾਫ ਜਿਹੜਾ ਵੀ ਹੋਵੇ, ਚਾਹੇ ਉਹ ਕੋਈ ਵੀ ਆ, ਚਾਹੇ ਉਹ ਇਜ਼ਹਾਰ ਆਲਮ ਆ, ਚਾਹੇ ਉਹ ਕੋਈ ਅਰੋੜਾ ਆ, ਚਾਹੇ ਉਹ ਸੈਣੀ ਆ, ਚਾਹੇ KPS ਗਿੱਲ ਵਾ, ਬੇਸ਼ੱਕ ਦੀ ਉਹ ਸਿੱਖਾਂ ਦੇ ਘਰੇ ਜੰਮਿਆ ਹੋਵੇ, ਜਿਹੜਾ ਸਿੱਖ ਹੱਕਾਂ ਦੇ ਉਲਟ ਵਾ, ਸਿੱਖ ਹਿੱਤਾਂ ਦੇ ਉਲਟਾ, ਸਿੱਖ ਜਜ਼ਬਾਤਾਂ ਦੇ ਉਲਟ ਵਾ, ਉਹ ਸਾਡਾ ਹਰੇਕ ਦੁਸ਼ਮਣ। ਸੋ ਅੱਜ ਦੇ ਸਮੇਂ ਦੇ ਵਿੱਚ
ਮੁਸਲਮਾਨ ਤਾਂ ਭਾਰਤ ਵਿੱਚ ਆਪਦੀ ਜਾਨ ਆਪ ਲੁਕਾਉਂਦਾ ਫਿਰਦਾ, ਅਸੀਂ ਉਹਦੇ ਤਾਂ ਜਿਹੜਾ ਹਮਲਾ ਵਾ, ਜੇ ਕੋਈ ਉਹਦੇ ਵੱਲੋਂ ਗੱਲ ਆ ਰਹੀ ਆ ਉਹਦਾ ਤਾਂ ਵਿਰੋਧ ਕਰਾਂਗੇ ਹੀ, ਜਿਵੇਂ ਈਸਾਈਆਂ ਦੇ ਵਿਰੋਧ ਕਰਦੇ ਆ ਜਦੋਂ ਕੋਈ ਗਲਤ ਆ। ਪਰ ਸਭ ਤੋਂ ਖਤਰਨਾਕ ਹਮਲਾ ਜਿਹੜਾ ਇਸ ਮੌਕੇ ਆ, ਉਹ ਭਾਰਤੀ ਹਕੂਮਤੀ ਤੰਤਰ ਦੀ ਛਤਰ ਛਾਇਆ ਹੇਠ ਹਿੰਦੂਤਵਾ ਦਾ ਹਮਲਾ। ਇਸ ਹਮਲੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਜਿਹਦੀ 5 ਸਦੀਆਂ ਦੇ ਵਿਆਖਿਆ ਦੇ ਕਰਕੇ, 5 ਸਦੀਆਂ ਦੇ ਮਾਹੌਲ ਦੇ ਕਰਕੇ ਬਹੁਤ ਜ਼ਿਆਦਾ ਉਹਦੇ ਖਤਰਨਾਕ ਨਤੀਜੇ ਨਿਕਲ ਸਕਦੇ। ਜਦੋਂ ਸਾਨੂੰ ਗੋਰੇ ਮਾਰਦੇ ਸੀ, ਈਸਾਈ ਮਾਰਦੇ ਸੀ, ਤਾਂ ਉਦੋਂ ਉਹਨਾਂ ਨਾਲ ਲੜਨਾ ਹੋਰ ਤਰ੍ਹਾਂ ਦਾ ਸੀ। ਦੁਸ਼ਮਣ ਦਾ ਸਾਫ਼ ਪਤਾ ਸੀ, ਉਹ ਬਾਹਰੋਂ ਆਏ ਸੀ, ਹੋਰ ਨਸਲ ਦੇ ਸੀ, ਉਹਨਾਂ ਦੇ ਨਾਲ ਲੜਨਾ ਮਰਨਾ ਹੋਰ ਤਰ੍ਹਾਂ ਦੀ ਕਹਾਣੀ ਸੀ। ਜਦੋਂ ਬੀਤੇ ਦੌਰ ਦੇ ਵਿੱਚ ਮੁਗਲਾਂ, ਪਠਾਣਾ, ਅਫਗਾਨਾਂ ਜਾਂ ਹੋਰ ਹਮਲਾਵਰ ਜਿਨ੍ਹਾਂ ਨੂੰ ਇਸਲਾਮ ਨਾਲ ਜਾਂ ਮੁਸਲਮਾਨ ਕਹਿ ਕੇ ਲੋਕ ਚੇਤੇ ਕਰ ਲੈਂਦੇ ਆ, ਉਹਨਾਂ ਨਾਲ ਲੜਨਾ ਮਰਨਾ ਵੀ ਸੌਖਾ ਸੀ, ਕਿਉਂਕਿ ਸਪਸ਼ਟ ਪਤਾ ਸੀਗਾ ਕਿ ਇਹ ਕੌਣ ਨੇ। ਪਰ ਜਿਹੜਾ ਮਸਲਾ ਹਿੰਦੂ ਵਾਲਾ, ਇੱਥੇ ਸਾਡਾ ਕੰਮ ਔਖਾ ਹੋ ਜਾਂਦਾ। ਇਤਿਹਾਸ ਦੇ ਵਿੱਚ ਹਿੰਦੂ ਨਾਲ ਜਿਹੋ ਜਿਹਾ ਰਿਲੇਸ਼ਨ ਰਿਹਾ, ਕਦੇ ਲਵ ਕਦੇ ਹੇਟ, ਸਿਰੇ ਦਾ ਨੇੜਲਾ ਰਿਸ਼ਤਾ ਵੀ ਕਦੇ ਬਣ ਜਾਂਦਾ ਰਿਹਾ, ਕਦੇ ਬਹੁਤ ਜ਼ਿਆਦਾ ਉਲਟ ਰਿਸ਼ਤਾ ਵੀ ਬਣਦਾ ਰਿਹਾ। ਸੋ ਬੋਝ ਕੇ ਕਦਮ ਧਰਨ ਵਾਲਾ ਕੰਮ। ਇਹ ਵੀ ਸਾਨੂੰ ਚੇਤੇ ਆ ਕਿ ਨਰਸਰੀ ਵਾਂਗੂ ਹਿੰਦੂ ਭਾਈਚਾਰੇ ਚੋਂ ਸਾਨੂੰ ਬਹੁਤ ਭਰਤੀ ਮਿਲੀ ਆ। ਅਸਲ ਵਿੱਚ ਇਹ ਗੱਲ ਗੜਬੜ ਵਾਲੀ ਆ। ਅਸਲ ਵਿੱਚ ਤਾਂ ਇਹ ਗੱਲ ਹੈ ਕਿ ਸਾਨੂੰ ਦਲਿਤ ਜਾਂ ਜਿਹੜੇ ਬ੍ਰਾਹਮਣ ਦੇ ਆਏ ਹੋਏ ਲੋਕ ਸੀਗੇ, ਥੋੜੇ ਬਹੁਤੇ ਬ੍ਰਾਹਮਣ ਵੀ ਆਏ ਨੇ, ਪਰ ਬਹੁਤੇ ਜ਼ਿਆਦਾ ਸਿੱਖੀ ਦੇ ਪ੍ਰਭਾਵ ਹੇਠ ਜਾਂ ਸਿੱਖੀ ਸਜਣ ਵਾਲੇ ਪਾਸੇ ਨੂੰ ਉਹ ਲੋਕ ਆਏ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ ਸੀ। ਤੋ ਜਿਹੜਾ ਖੱਤਰੀ, ਵੈਸ਼ ਤੇ ਸ਼ੂਦਰ ਬ੍ਰਾਹਮਣ ਨੇ ਜਿਹੜਾ ਵੰਡ ਕੀਤੀ ਆ, ਉਹਨਾਂ ਵਿੱਚੋਂ ਸਭ ਤੋਂ ਵੱਧ ਔਖ ਕੱਟ ਰਿਹਾ ਸੀ ਸ਼ੂਦਰ, ਤੇ ਸਭ ਤੋਂ ਵੱਧ ਸਿੱਖੀ ਦੇ ਮੰਡਲ ਦੇ ਵਿੱਚ ਸ਼ੂਦਰ ਕਹਾਉਣ ਵਾਲੇ ਬ੍ਰਾਹਮਣ ਵੱਲੋਂ ਜਿਹੜੇ ਸੀਗੇ ਸ਼ੂਦਰ, ਅਸੀਂ ਤਾਂ ਸਿੱਖੀ ਦਾ ਮੰਨਦੇ ਨਹੀਂ ਇਹਨਾਂ ਗੱਲਾਂ ਨੂੰ, ਉਹ ਲੋਕ ਆਏ। ਸੋ ਜਿਹੜਾ ਇਸ ਵੇਲੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਪ੍ਰੋਜੈਕਟ ਚੱਲ ਰਿਹਾ, ਉਹਦੇ ਵਿੱਚ ਲੱਗੇ ਹੋਏ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੇ ਧਰਮ ਦੀਆਂ ਗੱਲਾਂ ਕਿਹੜੀਆਂ ਨੇ ਤੇ ਅਸੀਂ ਕਿਹੜੀਆਂ ਹਿੰਦੂਆਂ ਦੀਆਂ ਗੱਲਾਂ ਦੀਆਂ ਆਪਦੇ ਲੋਕਾਂ 'ਚ ਪ੍ਰਚਾਰੀ ਜਾਂਦੇ ਆ, ਉਹਨਾਂ ਨੂੰ ਅਕਲ ਹੋਣੀ ਚਾਹੀਦੀ ਆ ਕਿ ਜੇਕਰ ਸਿੱਖ ਧਰਮ ਦੇ ਉੱਤੇ, ਸਿੱਖ ਫਲਸਫੇ ਦੇ ਉੱਤੇ ਹਮਲੇ ਪਹਿਲਾਂ ਹੁੰਦੇ ਰਹੇ ਆ, ਅੱਜ ਹੋ ਰਹੇ ਆ, ਗਾਹਾਂ ਵੀ ਹੋਣੇ, ਪਰ ਇਤਿਹਾਸ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਨਾਂ ਕਿੱਧਰ ਲਿਖਾਉਣਾ, ਇਹ ਤੁਹਾਡੇ ਆਪਦੇ ਹੱਥ ਵੱਸ ਆ। ਦੀਵਾਨ ਕੌੜਾ ਮੱਲ ਵਾਂਗੂ ਇੱਜ਼ਤ ਖੱਟਣੀ ਆ, ਗੰਗੂ ਬਾਹਮਣ ਵਾਂਗੂ ਬਦਨਾਮੀ ਕਰਾਉਣੀ ਹੈ, ਇਹ ਹਰੇਕ ਦੇ ਆਪਦੇ ਹੱਥ 'ਚ ਆ। ਇਵੇਂ ਹੀ ਕਿਹਨੇ KPS ਗਿੱਲ ਦੇ ਬਿਆਨ ਤੇ ਮੁੱਚਣ ਵਾਲੇ ਰਾਹ ਤੁਰਨਾ, ਕਿਹਨੇ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਹੋਏ ਨੇ ਜਿਨ੍ਹਾਂ ਨੇ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਰਹਿੰਦਿਆਂ ਹੋਇਆਂ ਕੌਮ ਦੀ ਸੇਵਾ ਵੀ ਕਰਕੇ ਦਿਖਾਤੀ, ਅੱਜ ਉਹਨਾਂ ਦਾ ਸਤਿਕਾਰ। ਪਰ ਆਪਦੇ ਆਪ ਨੂੰ ਇਹ ਸਮਝਣਾ ਕਿ ਮੈਨੂੰ ਤਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜੀ ਕੰਠ ਆ, ਮੈਂ ਤਾਂ ਕੀਰਤਨੀਆਂ ਬੜਾ ਵੱਡਾ, ਮੇਰੇ ਜਿੰਨਾ ਅਕਲਮੰਦ ਕੌਣ ਆ, ਤੇ ਹਰ ਗੱਲ ਦੇ ਵਿੱਚ ਸਿੱਖੀ ਦਾ ਹਿੰਦੂਕਰਨ ਕਰੀ ਜਾਣਾ। ਆਪਦੇ ਆਪ ਨੂੰ ਸਮਝਣਾ ਮੈਂ ਤਾਂ ਮੁੱਖ ਮੰਤਰੀ ਬਣਿਆ ਰਿਹਾ, ਮੈਂ ਤਾਂ ਪ੍ਰਧਾਨ ਮੰਤਰੀ ਦੀ ਪਦਵੀ ਦਾ ਅਹੁਦੇਦਾਰ ਹਾਂ, ਤੇ ਸਿੱਖੀ ਦੀਆਂ ਜੜ੍ਹਾਂ ਵੱਢੀ ਜਾਣੀਆਂ। ਬਣਿਆ ਫਿਰ ਭਾਈ ਤੂੰ ਇੱਥੇ ਕਿਸੇ ਅਹੁਦੇ ਦੀ, ਕਿਸੇ ਬਾਹਲੇ ਗਿਆਨ ਦੀ, ਬਾਹਲੇ ਵੱਡੇ ਚੌੜੇ ਗਾਤਰੇ ਦੀ, ਵੱਡੀ ਦਾੜੀ ਦੀ, ਵੱਡੀ ਸੋਹਣੀ ਪੱਗ ਦੀ, ਇਹੋ ਜਿਹੀ ਗੱਲ ਦੀ ਕੋਈ ਮਤਲਬ ਨਹੀਂ। ਮਤਲਬ ਇੱਥੇ ਸਿੱਧਾ ਤੇ ਸਪਸ਼ਟ ਆ ਕਿ ਤੁਸੀਂ ਸਿੱਖੀ ਵਾਲੇ ਪਾਸੇ ਕਿੰਨਾ ਕੁ ਭੁਗਤਦੇ ਹੋ, ਪੰਥ ਪ੍ਰਸਤੀ ਤੁਹਾਡੀ ਕਿੰਨੀ ਕੁ। ਇਸ ਗੱਲ ਨਾਲ ਕੀ ਫਰਕ ਪੈਂਦਾ ਕਿ ਤੁਹਾਨੂੰ ਬਾਣੀ ਜ਼ਿਆਦਾ ਕੰਠ ਆ ਤੇ ਸਾਹਮਣੇ ਖੜਾ ਇੱਕ ਘੂਣ ਹੋਣਾ ਜਿਹੜਾ ਮਰਿਆਦਾ 'ਚ ਵੀ ਕੋਰਾ, ਜਿਹਨੂੰ ਬਾਹਲਾ ਜ਼ਿਆਦਾ ਸਮਝ ਵੀ ਨਹੀਂ, ਪਰ ਉਹਦਾ ਸਿੱਧਾ ਜਿਹਾ ਹਿਸਾਬ ਆ ਕਿ ਸਿੱਖੀ ਅਤੇ ਸਿੱਖਾਂ ਦੇ ਹਰ ਵੈਰੀ ਦੇ ਨਾਲ ਲੜਨ ਨੂੰ ਮੈਂ ਤਿਆਰ। ਉਸ ਮੌਕੇ ਇਹ ਗੱਲ ਤਾਂ ਸਾਨੂੰ ਚੇਤੇ ਆਊਗੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਪਰ ਸਾਨੂੰ ਇਹ ਗੱਲ ਵੀ ਆਊਗੀ ਕਿ ਤੇਰੇ ਅਸੀਂ ਗਾਤਰੇ ਨੂੰ, ਤੇਰੇ ਦਾੜੇ ਨੂੰ, ਤੇਰੀ ਬਾਣੀ ਨੂੰ ਅਸੀਂ ਕੀ ਕਰੀਏ, ਤੇਰੇ ਗਿਆਨ ਨੂੰ ਕੀ ਕਰੀਏ ਜਿਹੜਾ ਰਾਮਚੰਦਰ ਤੇ ਕ੍ਰਿਸ਼ਨ ਦੇ ਗੋਗੇ ਗਵਾਉਣ ਨੂੰ ਫਿਰਦਾ ਸਾਡੇ ਤੋਂ। ਸੋ ਇਸ ਮਾਹੌਲ ਦੇ ਵਿੱਚ ਇਹ ਪਰਖ ਦੀ ਘੜੀ ਆ। ਇਤਿਹਾਸ ਵਿੱਚ ਕਿਹਨੇ ਕਿਹੜੇ ਪਾਸੇ ਆਪਦਾ ਨਾਂ ਲਿਖਾਉਣਾ, ਆ ਜਿਹੜੇ ਰਾਗੀ ਢਾਡੀ ਕਥਾਕਾਰ ਆਪਦੇ ਆਪ ਨੂੰ ਬੜੇ ਸਮਝਦੇ ਆ, ਉਹ ਜਿਹੜਾ ਪਟਨਾ ਸਾਹਿਬ ਵਾਲਾ ਗਿਆਨੀ ਇਕਬਾਲ ਸਿੰਘ ਸੀ, ਉਹਨੂੰ ਲੋਕ ਐਵੇਂ ਨਹੀਂ ਅਗਿਆਨੀ ਕਹਿਣ ਲੱਗ ਪਏ ਸੀ। ਸੋ ਤਾਕਤਾਂ ਦੇ ਜਥੇਦਾਰ ਬਣਨ ਲਈ ਜਾਂ ਹੋਰ ਆਪਦੇ ਨਾਂ ਨਾਲ ਕੁਝ ਲਵਾਉਣ ਦੇ ਲਈ ਭਾਰਤ ਮਾਤਾ ਕੀ ਜੈ ਤੇ ਹਿੰਦੂਤਵਾ ਜਾਂ ਕ੍ਰਿਸ਼ਨ ਤੇ ਰਾਮਚੰਦਰ ਦੀਆਂ ਭਗਤੀਆਂ ਕਰਾਉਣ ਵਾਲੇ ਲੋਕ ਜਿਹੜੇ ਆ, ਉਹ ਆਪਦੇ ਆਪ ਨੂੰ ਧੋਖਾ ਦੇ ਰਹੇ ਆ। ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਕਿਸ ਰੰਗ ਵਿੱਚ ਆਉਣਾ, ਇਹ ਉਹਨਾਂ ਨੂੰ ਆਪ ਨੂੰ ਚੇਤਾ ਹੋਣਾ ਚਾਹੀਦਾ। ਹਰੇਕ ਨੂੰ ਪਤਾ ਹੁੰਦਾ ਕਿ ਸਹੀ ਕੀ ਆ ਤੇ ਗਲਤ ਕੀ ਆ,
ਇਹ ਨਹੀਂ ਹੁੰਦਾ ਹੈਗਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ, ਸਭ ਪਤਾ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਜਦੋਂ ਇਹ ਕਮਲ ਕੁੱਟਦੇ, ਇਹਨਾਂ ਨੂੰ ਸਭ ਪਤਾ ਹੁੰਦਾ ਵੀ ਅਸੀਂ ਗਦਾਰੀ ਕਰ ਰਹੇ ਹਾਂ, ਪਰ ਇਹਨਾਂ ਦਾ ਜਿਹੜਾ ਦਿਮਾਗ ਆ ਉਹ ਸਮਝਦਾ ਹੈਗਾ ਵੀ ਅਸੀਂ ਤਾਂ ਬੜੇ ਚਾਤਰ ਆ। ਮੈਂ ਤਾਂ ਕਹਿੰਦਾ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮ ਕੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਕਾਰਵਾਈਆਂ 'ਚ ਸ਼ਾਮਲ ਹੁੰਦੇ ਨੇ, ਇਹਨਾਂ ਦੇ ਜਿਗਰੇ ਤੋਂ ਕੁਰਬਾਨ ਆ ਮੈਂ ਤਾਂ। ਵੀ ਚੰਗਾ ਭਲਾ ਪਤਾ ਵੀ ਇਤਿਹਾਸ ਨੇ ਸਭ ਨਤਾਰੇ ਕਰ ਦੇਣੇ ਆ, ਪਰ ਫੇਰ ਵੀ ਹਟਦੇ ਨਹੀਂ ਤੇ ਚੰਦ ਟਕਿਆਂ ਦੇ ਖਾਤਰ ਪੰਥ ਦਾ ਮਿਹਣਾ ਲੈਂਦੇ ਆ। ਚਾਹੇ ਬਾਦਲ ਕੇ ਜਾਂ ਹੋਰ ਜਿਹੜੇ ਨੇ ਇਹ ਵੱਡੀਆਂ ਕੋਠੀਆਂ ਕਾਰਾਂ ਬੰਗਲੇ ਲੈ ਲੈਣ। ਜਿਹੜਾ ਕਾਰੂ ਬਾਦਸ਼ਾਹ ਉਹਦੀ ਬੜੀ ਚਰਚਾ ਹੁੰਦੀ ਆ ਘਰਾਂ ਦੇ ਵਿੱਚ, ਲੋਕਾਂ 'ਚ ਲੋਕ ਚਰਚਾ ਦਾ ਵਿਸ਼ਾ ਵੀ ਉਹਦੇ ਕੋਲੇ ਬੜਾ ਪੈਸਾ ਸੀ। ਬੇਸ਼ੱਕ ਦੀ ਵੱਡੇ ਤੋਂ ਵੱਡੇ ਉਹਦੇ ਜਿੱਡੇ ਵੀ ਕੋਈ ਅੰਬਾਰ ਇਕੱਠੇ ਕਰ ਲਵੇ, ਪਰ ਜੇਕਰ ਉਹਦੇ ਕੋਲੇ ਪੰਥ ਦਾ ਪਿਆਰ ਨਹੀਂ, ਸਿੱਖੀ ਦੀ ਉਹਦੇ ਕੋਲੇ ਸੇਵਾ ਨਹੀਂ, ਫਿਰ ਉਹ ਕੱਖ ਨਹੀਂ। ਤੇ ਜਿਹੜਾ ਪੰਥ ਦਾ ਮਿਹਣਾ ਖੱਟੀ ਫਿਰਦਾ, ਚਾਹੇ ਉਹ ਜੋ ਮਰਜ਼ੀ ਬਣਿਆ ਫਿਰੇ, ਉਹ ਕੁਛ ਨਹੀਂ ਖੱਟ ਸਕਦਾ, ਉਹਦੇ ਪੱਲੇ ਕੁਛ ਨਹੀਂ। ਸੋ ਅੱਜ ਲਈ ਇੰਨਾ ਹੀ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।